ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਆ, ਚਾहे कोई होर आ, उन्हां वेलिਆਂ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ दरबार साहिब ਤੇ ਚੜ੍ਹ ਕੇ ਆਉਣ ਵਾਲਾ ਕਦੇ ਬਖਸ਼ਿਆ ਨਹੀਂ। ਜਿੱਦਣ ਇੰਦਰਾ ਗਾਂਧੀ ਨੇ दरबार साहिब ਦੇ ਉੱਤੇ ਹਮਲਾ ਕੀਤਾ ਸੀ, ਉਸ ਵੇਲੇ ਤੋਂ ਦੱਸਦੇ ਆ ਕਿ ਆਪਦੇ ਮਰਨ ਤੱਕ 31 ਅਕਤੂਬਰ 1984 ਤੱਕ ਉਹ ਇਹੀ ਗੱਲ ਕਹਿੰਦੀ ਸੀ ਕਿ ਹੁਣ ਮੈਨੂੰ ਸਿੱਖਾਂ ਨੇ ਛੱਡਣਾ ਨਹੀਂ। दरबार साहिब ਦੇ ਵਿੱਚ ਜਿੱਥੇ ਆਪਾਂ ਅੱਜ ਵੀ ਦਸ਼ਮੇਸ਼ ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਮਰਿਆਦਾ ਕਿ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਦਾ ਉੱਥੇ ਹੁੰਦਾ ਹੈ। ਉਸ ਅਸਥਾਨ ਦੇ ਉੱਤੇ ਮੱਸਾ ਰੰਘੜ ਆਪਦਾ ਪਲੰਘ ਢਾਹ ਕੇ ਸ਼ਰਾਬ ਪੀ ਰਿਹਾ ਸੀਗਾ ਤੇ ਉੱਥੇ ਉਸ ਵਕਤ ਜਿਹੜੀ ਕੋਈ ਨੱਚਣ ਵਾਲੀ ਨਾਚੀ ਸੀ ਉਹਨੂੰ ਬੁਲਾ ਕੇ ਆਪਦਾ ਮਨ ਪਰਚਾਵਾ ਕਰ ਰਿਹਾ ਸੀ। ਉਹਨਾਂ ਨੇ ਆਖਿਆ ਕਿ ਅਸੀਂ ਮਾਮਲਾ ਜਿਹੜਾ ਹੈਗਾ ਉਹ ਲੈ ਕੇ ਆਏ ਆ, ਤੇ ਉਹ ਜਦੋਂ ਬੋਰੀ ਭਗਾ ਕੇ ਮਾਰੀ ਉਹਨੇ ਆਪਦਾ ਸਿਰ ਬੋਰੀ ਵੱਲ ਨੂੰ ਜਿਹੜਾ ਸੀਗਾ ਥੱਲੇ ਦੇਖਣ ਲਈ ਮੂੰਹ ਨੀਵਾਂ ਕੀਤਾ। ਉਸੇ ਵਕਤ ਜਿਹੜਾ ਸੀਗਾ ਸਿੰਘਾਂ ਨੇ ਹਮਲਾ ਕਰਕੇ ਉਹਦਾ ਜਿਹੜਾ ਸਿਰ ਸੀ ਉਹ ਝਟਕਾਤਾ। ਜਿਹੜੀ ਪੇਂਟਿੰਗ ਆ ਉਹ ਜਿਹਦੇ ਵਿੱਚ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਘੋੜਿਆਂ ਤੇ ਚੜੇ ਹੋਏ ਨੇ ਤੇ ਜਿਹੜਾ ਨੇਜੇ ਉੱਤੇ ਮੱਸੇ ਦਾ ਜਿਹੜਾ ਸਿਰ ਵਾ ਉਹ ਟੰਗਿਆ ਹੋਇਆ, ਉਹ ਸਾਡੇ ਸਾਰਿਆਂ ਘਰਾਂ ਵਿੱਚ ਹੋਣੀ ਚਾਹੀਦੀ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਰੁਝਾਨ ਨਵਾਂ ਸਾਡੇ ਵਿੱਚ ਇੱਕ ਵਾੜਿਆ ਜਾ ਰਿਹਾ ਕਿ ਸਿੱਖਾਂ ਨੂੰ ਬੀਬੇ ਬਾਲਕ ਬਣਾਉਣਾ, ਸਿਵਲਾਈਜ਼ਡ ਪੀਪਲ ਬਣਾਉਣਾ। ਕਹਿੰਦੇ ਸਿਵਲਾਈਜ਼ਡ ਹੋਣ ਦੇ ਅਰਥ ਇਹ ਕੱਢੇ ਆ ਕਿ ਸਿੱਖਾਂ ਦੇ ਨਿਆਣੇ ਡਰਨ ਲਾਉਣੇ ਆ ਕਿ ਹਾਏ ਹਾਏ ਆਹ ਤੁਸੀਂ ਐਡੀ ਖਤਰਨਾਕ ਫੋਟੋ ਦੇਖੋ, ਇੱਕ ਬੰਦੇ ਦਾ ਸਿਰ ਵੱਢ ਕੇ ਉੱਤੇ ਟੰਗਿਆ ਹੋਇਆ, ਤੁਸੀਂ ਇਹ ਪੇਂਟਿੰਗ ਘਰੇ ਕਿਉਂ ਲਾਈ ਹੋਈ? ਜਦੋਂ ਕਿ ਸਾਡੇ ਲਈ ਉਹ ਫਖਰ ਵਾਲੀ ਗੱਲ ਆ ਕਿ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਸਾਡੇ ਧਰਮ ਉੱਤੇ ਚੜ੍ਹ ਕੇ ਆਉਂਦਾ ਅਸੀਂ ਉਹਦੇ ਨਾਲ ਕੀ ਕਰਨਾ। ਸਾਡੇ ਲੋਕਾਂ ਨੂੰ ਬਿਲਕੁਲ ਮਾਤਾ ਦਾ ਮਾਲ ਬਣਾਉਣ ਦੇ ਲਈ ਵੀ ਜਿਹੜਾ ਮਰਜ਼ੀ ਚਪੇੜਾ ਮਾਰ ਕੇ ਸਾਡੀ ਬੇਹੁਰਮਤੀ ਬੇਅਦਬੀ ਕਰ ਜਾਵੇ, ਇਹੋ ਜਿਹਾ ਬਣਾਈ ਰੱਖਣ ਦੇ ਲਈ, ਡਰਾਈ ਰੱਖਣ ਦੇ ਲਈ ਉਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਉਹਦੇ ਬਾਰੇ ਸਾਨੂੰ ਚਿੰਤਤ ਹੋਣ ਦੀ ਲੋੜ ਆ। ਜਦੋਂ ਵੀ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਜਾਂ ਸਰਦਾਰ ਊਧਮ ਸਿੰਘ ਸਨਾਮ ਦਾ ਜਾਂ ਸਰਦਾਰ ਭਗਤ ਸਿੰਘ ਦਾ ਕੋਈ ਪੇਂਟਿੰਗ ਜਾਂ ਅਸੀਂ ਬੁੱਤ ਪੁਰਾਣੀ ਦੇਖੀ ਹੈ, ਉਹਦੇ ਹੱਥ ਵਿੱਚ ਪਿਸਟਲ ਜਿਹੜਾ ਸੀਗਾ ਕਿ ਇਹ ਜੂਝਣ ਬੜਾ ਸੂਰਮਾ ਸੀਗਾ, ਇਹਨੇ ਲੜਾਈ ਜੰਗ ਤੇ ਜਿਹੜੀ ਦਲੇਰੀ ਅਣਖ ਦਾ ਜਿਹੜਾ ਹੈਗਾ ਪ੍ਰਗਟਾਵਾ ਕੀਤਾ। ਹੁਣ ਕਹਿੰਦੇ ਆ ਵੀ ਨਹੀਂ, ਹਥਿਆਰ ਜਿਹੜਾ ਉਹ ਤਾਂ ਵਾਇਲੈਂਸ ਦਾ, ਹਿੰਸਾ ਦਾ ਪ੍ਰਤੀਕ ਆ ਤੇ ਇਸ ਕਰਕੇ ਜੀ ਅਸੀਂ ਤਾਂ ਹੁਣ ਇਹਨਾਂ ਦੇ ਹੱਥ ਕਿਤਾਬਾਂ ਫੜਾਵਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਇਤਿਹਾਸ ਦਾ ਉਹ ਦਿਨ ਹੈ ਜਦੋਂ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਵਾਲੇ ਮੱਸੇ ਰੰਘੜ ਨੂੰ ਸੋਧਿਆ ਗਿਆ ਸੀ। 1748 ਦੇ ਵਿੱਚ 2 ਅਗਸਤ ਨੂੰ ਇਹ ਘਟਨਾ ਵਾਪਰੀ ਸੀ, ਜਿਹਦੇ ਬਾਰੇ ਅੱਜ ਆਪਾਂ ਚਰਚਾ ਵੀ ਕਰਾਂਗੇ ਤੇ ਹੋਰ ਵੀ ਜਿਹੜੇ ਗੱਲ ਕਰਨ ਵਾਲੀ ਆ ਉਹ ਕਰਾਂਗੇ। ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜਾ ਚੌਧਰੀ ਮੱਸਾ ਰੰਘੜ ਸੀਗਾ ਉਹਦਾ ਪਿੰਡ ਅੰਮ੍ਰਿਤਸਰ ਦੇ ਨਾਲ ਹੀ ਸੀ, ਮੰਡਿਆਲਾ, ਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਕਬਜ਼ਾ ਕਰਨ ਤੋਂ ਬਾਅਦ ਜੋ ਕੁਝ ਉਹਨੇ ਕੀਤਾ ਉਹ ਇੰਨਾ ਮਾੜਾ ਸੀ ਕਿ ਉਹ ਕੋਈ ਵੀ ਗੁਰੂ ਦਾ ਸਿੱਖ ਬਰਦਾਸ਼ਤ ਨਹੀਂ ਸੀ ਕਰ ਸਕਦਾ। ਸੋ ਕੰਗ ਪਿੰਡ ਦੇ ਭਾਈ ਬਲਾਕਾ ਸਿੰਘ ਨੇ ਇੱਥੋਂ ਚਾਲੇ ਪਾਤੇ ਤੇ ਬੀਕਾਨੇਰ ਰਾਜਸਥਾਨ ਦੇ ਵਿੱਚ ਜਿੱਥੇ ਬੁੱਢਾ ਜੋਹੜ ਦੇ ਸਥਾਨ ਤੇ ਸਿੰਘ ਬੈਠੇ ਸੀਗੇ ਉੱਥੇ ਪਹੁੰਚ ਕੇ ਸਾਰੀ ਗੱਲ ਦੱਸੀ ਤੇ ਉੱਥੋਂ ਫਿਰ ਸਿੱਖਾਂ ਦੇ ਗੁਰਸਿੱਖਾਂ ਦੇ ਜਥੇ ਦੇ ਵਿੱਚ ਜਥੇਦਾਰ ਨੇ ਸਾਰਿਆਂ ਨੂੰ ਇਸ ਗੱਲ ਦੀ ਕਹਾਣੀ ਦੱਸ ਕੇ ਕਿ ਕਿਵੇਂ ਮੱਸਾ ਰੰਘੜ ਉੱਥੇ ਸਾਡੇ ਗੁਰਧਾਮਾਂ ਦੀ ਬੇਹੁਰਮਤੀ ਕਰ ਰਿਹਾ, ਬੇਅਦਬੀ ਕਰ ਰਿਹਾ, ਤਾਂ ਉੱਥੇ ਇਹ ਵਗਾਰ ਜਿਹੜੀ ਹੈਗੀ ਆ ਉਹ ਪਾਈ ਗਈ ਕਿ ਕੋਈ ਸਿੰਘ ਉੱਠੇ ਜਿਹੜਾ ਮੱਸੇ ਦਾ ਸਿਰ ਵੱਢ ਕੇ ਇੱਥੇ ਲੈ ਕੇ ਆ। ਮੱਸੇ ਨੂੰ ਕਤਲ ਕਰਨਾ, ਮੱਸੇ ਨੂੰ ਸੋਧਣਾ ਤਾਂ ਸੌਖੀ ਜੀ ਗੱਲ ਸੀ। ਗੁਰੂ ਦੇ ਸਿੱਖ ਜਦੋਂ ਕੁਛ ਧਾਰ ਲੈਂਦੇ ਆ ਗੁਰੂ ਨੂੰ ਪਿਆਰ ਕਰਨ ਵਾਲੇ, ਉਹ ਵੱਡੇ ਵੱਡੇ ਕਾਰਨਾਮੇ ਆ, ਇੰਦਰਾ ਸੋਧੀ ਆ, ਪੈਦਿਆ ਸੋਧਿਆ, ਬੇਅੰਤਾ ਬੁੱਚੜ ਸੋਧਿਆ, ਅੱਜ ਦੀਆਂ ਗੱਲਾਂ ਨੇ। ਤੇ ਉਹਨਾਂ ਵੇਲਿਆਂ ਦੇ ਵਿੱਚ ਗੁਰੂ ਨੂੰ ਪਿਆਰ ਕਰਨ ਵਾਲੇ, ਧਰਮ ਹਿੱਤ ਸੀਸ ਵਾਰਨ ਵਾਲੇ ਉਹ ਗੁਰਸਿੱਖ ਪਿਆਰੇ, ਪਰ ਜਿਹੜੀ ਅਗਲੀ ਸ਼ਰਤ ਸੀ ਕਿ ਉਹਦਾ ਸਿਰ ਵੱਢ ਕੇ ਇੱਥੇ ਲੈ ਕੇ ਆਉਣਾ, ਉਹ ਪੂਰੀ ਕਰਨੀ ਗੁਰੂ ਦੇ ਆਸ਼ੀਰਵਾਦ, ਗੁਰੂ ਦੇ ਹੁਕਮ, ਗੁਰੂ ਦੇ ਭਾਣੇ 'ਚ ਜਿਹੜਾ ਕਾਰਜ ਹੋਣ ਵਾਲਾ ਸੀ। ਸੋ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਇਸ ਕਾਰਵਾਈ ਲਈ ਪੰਜਾਬ ਆਏ
ਅੱਜ ਸਾਡੇ ਨਿਆਣਿਆਂ ਨੂੰ ਭਾਰਤ ਵਾਲੇ ਫਿਲਮਾਂ ਫੁਲਮਾਈਆਂ ਜਦੋਂ ਬਣਾ ਕੇ ਦਿਖਾਉਂਦੇ ਆ, ਜਿਹਦੇ ਵਿੱਚ ਜਿਹੜਾ ਹੀਰੋ ਆ ਉਹ 3 ਘੰਟੇ ਸਾਨੂੰ ਕਮਲ ਪਾਈ ਰੱਖਦੇ ਆ ਵੀ ਇਹਨੇ ਆਹ ਟਾਰਗੇਟ ਅਚੀਵ ਕਰਨਾ। ਹੁਣ ਪਹਿਲਾਂ ਤਾਂ ਇਹੋ ਜਿਹੀਆਂ ਫਿਲਮਾਂ ਹੁੰਦੀਆਂ ਸੀ ਜਿਹਦੇ ਵਿੱਚ ਹੀਰੋ ਨੂੰ ਕਿਸੇ ਹੀਰੇ ਨਾਲ ਜਾਂ ਕਿਸੇ ਖਾਸ ਮਕਸਦ ਨਾਲ ਜੂਝਦਾ ਦਿਖਾਇਆ ਜਾਂਦਾ ਸੀਗਾ ਤੇ 3-4 ਘੰਟੇ ਵਾਹਵਾ ਰੌਣਕ ਮੇਲਾ ਲੱਗਿਆ ਰਹਿੰਦਾ ਸੀ। ਲੋਕ ਇਸ ਗੱਲ ਦੇ ਵਿੱਚ ਬੈਠੇ ਰਹਿੰਦੇ ਸੀਗੇ ਵੀ ਹੁਣ ਇਹ ਕਿਵੇਂ ਆਪਦੇ ਨਿਸ਼ਾਨੇ ਤੇ ਪਹੁੰਚੂਗਾ। ਅੱਜ ਕੱਲ ਜਿਹੜੇ ਹੀਰੋ ਨੇ ਫਿਲਮਾਂ ਦੇ, ਉਹਨਾਂ ਦਾ ਇਹ ਹੁੰਦਾ ਵੀ ਜਿਹੜੀ ਹੀਰੋਇਨ ਆ ਉਹਦੇ ਨਾਲ ਵਿਆਹ ਕਰਾਉਣਾ ਤੇ ਉਹਦੇ 3 ਘੰਟੇ ਫਿਰ ਉਹਦੇ ਲਈ ਲੜਦੇ ਆ, ਉਹਦੇ ਲਈ ਜੂਝਦੇ। ਪਰ ਸਾਡੇ ਜਿਹੜੇ ਹੀਰੋ ਸੀਗੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਡੰਮੀ ਦੀਆਂ ਝੂਠੀਆਂ ਜੀਆਂ ਨਕਲੀ ਜੀਆਂ ਕਹਾਣੀਆਂ ਨੇ, ਜਿਹੜੀਆਂ ਕਿ ਮਨ ਪਰਚਾਵੇ ਲਈ ਤਾਂ ਚੰਗੀਆਂ ਹੋ ਸਕਦੀਆਂ ਨੇ, ਪਰ ਉਹਨਾਂ ਦਾ ਹਕੀਕਤ ਨਾਲ ਕੋਈ ਹੁੰਦਾ ਨਹੀਂ। ਉਹੀ ਜਿਹੜਾ ਫਿਲਮ ਦੇ ਵਿੱਚ ਵੱਡੇ ਵੱਡੇ ਡਾਇਲੋਗ ਮਾਰ ਕੇ ਜਾਂ ਜਿਹੜੇ ਹੈਗੇ ਆ ਸਟੰਟ ਦਿਖਾ ਕੇ ਲੋਕਾਂ ਦੇ ਮਨ ਪਰਚਾਉਂਦਾ, ਉਹੀ ਜਿਹੜਾ ਬੰਦਾ ਹੈ ਫਿਲਮ ਦਾ ਜਿਹੜਾ ਹੀਰੋ ਆ, ਉਹ ਜੇ ਕਿਤੇ ਅਸਲ ਜ਼ਿੰਦਗੀ 'ਚ ਉਹਦਾ ਕਦੇ ਵਾਹ ਵਾਸਤਾ ਪੈ ਜਾਵੇ ਉਦੋਂ ਫਿਰ ਉਹ ਬਿਲਕੁਲ ਫੁੱਸ ਪਟਾਕਾ ਸਾਬਤ ਹੁੰਦਾ। ਉੱਥੇ ਉਹਦੇ ਤੋਂ 10-10 ਗੁੰਡਿਆਂ ਨਾਲ ਲੜਨ ਦੀ ਕੋਈ ਸਮਰੱਥਾ ਨਹੀਂ ਹੁੰਦੀ। ਉਦੋਂ ਉਹ 2 ਬੰਦਿਆਂ ਦੇ ਸਾਹਮਣੇ ਵੀ ਢਹਿ ਢੇਰੀ ਹੋ ਸਕਦੀ। ਪਰ ਅੱਜ ਇਹ ਗੱਲ ਮੈਂ ਤਾਂ ਕੀਤੀ ਆ ਕਿ ਸਾਡੇ ਕੋਲੇ ਸਾਡੇ ਇਤਿਹਾਸ ਦੇ ਵਿੱਚ ਇਹੋ ਜਿਹੇ ਮਹਾਨਾਇਕ ਨੇ ਜਿਨ੍ਹਾਂ ਦੀ ਅਸਲ ਕਹਾਣੀ ਹੈ ਜਿਹੜੀ, ਜੇ ਉਹਦੇ ਵੱਲ ਧਿਆਨ ਦਈਏ ਤਾਂ ਜਿਹੜੇ ਆਹ ਨਕਲੀ ਜੇ ਕਾਲਪਨਿਕ ਜੇ ਫਿਲਮੀ ਕਲਾਕਾਰ ਨੇ ਇਹ ਚੀਜ਼ਾਂ ਕੁਝ ਵੀ ਨਹੀਂ ਲੱਗਦੀਆਂ। ਸੋ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਉਹਨਾਂ ਦਿਨਾਂ ਦੇ ਵਿੱਚ ਜਦੋਂ ਚੱਪੇ ਚੱਪੇ ਦੇ ਉੱਤੇ ਹਾਲਾਤ ਜਿਹੜੇ ਨੇ ਉਲਟ ਹੋਣ, ਸਿੱਖਾਂ ਦਾ ਇਹ ਹਾਲ ਹੋਵੇ ਵੀ ਜਿੱਥੇ ਵੀ ਮਿਲਦਾ ਮਾਰ ਦਿਓ ਤੇ ਸਿਰ ਵੱਢ ਕੇ ਲਿਆਓ ਤੇ ਇਨਾਮ ਲੈ ਜਾਓ, ਜਿੱਥੇ ਸਿੱਖਾਂ ਦੀਆਂ ਮੁਖਬਰੀਆਂ ਕਰਨ ਦੇ ਲਈ ਸਿੱਖਾਂ ਦੇ ਖਿਲਾਫ ਜਿਹੜਾ ਮਾਹੌਲ ਪੂਰਾ ਬਣਿਆ ਹੋਇਆ ਸੀ, ਉਸ ਸਮੇਂ ਦੇ ਵਿੱਚ ਇਹ 2 ਸਿੰਘ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜਦੋਂ ਬੁੱਢਾ ਜੋਹੜ ਤੋਂ ਰਾਜਸਥਾਨ ਤੋਂ ਗੰਗਾਨਗਰ ਬੀਕਾਨੇਰ ਵਾਲੇ ਪਾਸਿਓਂ ਪੰਜਾਬ ਆਉਂਦੇ ਆ ਤਾਂ ਰਸਤੇ ਦੇ ਵਿੱਚ ਪੱਟੀ ਜਿਹੜਾ ਇੱਕ ਸਥਾਨ ਆਉਂਦਾ, ਪੱਟੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੁੰਦਾ ਸੀ ਪਹਿਲਾਂ ਇਹ ਸ਼ਹਿਰ, ਹੁਣ ਤਰਨਤਾਰਨ 'ਚ। ਉੱਥੇ ਇਹਨਾਂ ਨੇ ਬਹਿ ਕੇ ਖੂਹ ਦੇ ਉੱਤੇ ਸਕੀਮ ਬਣਾ ਲਈ ਤੇ ਭੇਸ ਬਦਲ ਕੇ ਦਰਬਾਰ ਸਾਹਿਬ ਆ ਕੇ ਇਹ ਸ਼ੋਅ ਕੀਤਾ ਵੀ ਅਸੀਂ ਤਾਂ ਨੰਬੜਦਾਰ ਹਾਂ ਤੇ ਮਾਮਲਾ ਤਾਰਨ ਆਏ। ਉਸ ਟਾਈਮ ਦੱਸਦੇ ਆ ਵੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਆਪਾਂ ਅੱਜ ਵੀ ਦਸ਼ਮੇਸ਼ ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਮਰਿਆਦਾ ਕਿ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਦਾ ਉੱਥੇ ਹੁੰਦਾ ਹੈ ਤੇ ਆਪਾਂ ਸਾਰੇ ਜਾ ਕੇ ਉੱਥੇ ਨਤਮਸਤਕ ਹੁੰਦੇ ਆ। ਉਸ ਅਸਥਾਨ ਦੇ ਉੱਤੇ ਮੱਸਾ ਰੰਘੜ ਆਪਦਾ ਪਲੰਘ ਢਾਹ ਕੇ ਸ਼ਰਾਬ ਪੀ ਰਿਹਾ ਸੀਗਾ ਤੇ ਉੱਥੇ ਉਸ ਵਕਤ ਜਿਹੜੀ ਕੋਈ ਨੱਚਣ ਵਾਲੀ ਨਾਚੀ ਸੀ ਉਹਨੂੰ ਬੁਲਾ ਕੇ ਆਪਦਾ ਮਨ ਪਰਚਾਵਾ ਕਰ ਰਿਹਾ ਸੀ। ਔਰ ਇਹ ਜਿਹੜਾ ਦ੍ਰਿਸ਼ ਅੱਜ ਵੀ ਜਦੋਂ ਅਸੀਂ ਸੋਚਦੇ ਹਾਂ, ਅੱਜ ਵੀ ਜਦੋਂ ਇਸ ਗੱਲ ਨੂੰ ਆਪਦੇ ਦਿਲ ਦਿਮਾਗ ਵਿੱਚ ਲਿਆਉਂਦੇ ਆ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਉਸ ਵੇਲੇ ਉਹਨਾਂ ਸਿੰਘਾਂ ਨੇ ਕੀ ਮਹਿਸੂਸ ਕੀਤਾ ਹੋਊ, ਇਹ ਆਪਾਂ ਕਿਆਸ ਕਰ ਸਕਦੇ ਹਾਂ। ਇੱਥੇ ਮੈਂ ਆਪਦੀ ਇਤਿਹਾਸ ਦੀ ਇਸ ਗੱਲ ਨੂੰ ਰੋਕ ਕੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਪਿਛਲੇ ਸਮੇਂ ਵਿੱਚ ਇੱਕ ਦਿਨ ਭਾਈ ਸੁਖਦੇਵ ਸਿੰਘ ਬੱਬਰ ਦੀ ਜਿਹੜੀ ਹਰ ਸਾਲ ਅਸੀਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉੱਥੋਂ ਪਰਿਵਾਰ ਸਮੇਤ ਵਾਪਸ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਿਹੜਾ ਹੈਗਾ ਅਸੀਂ ਇਹ ਗੱਲ ਕਰਦੇ ਆ ਰਹੇ ਸੀ ਕਿਉਂਕਿ ਗੱਡੀ ਦੇ ਵਿੱਚ ਕੈਸਟ ਟੇਪ ਲੱਗੀ ਹੋਈ ਸੀਗੀ ਤੇ ਅਸੀਂ ਪਰਿਵਾਰ ਦੇ ਨਾਲ ਬੱਚੀ ਸਾਡੀ ਗੁਰਮੇਹਰ, ਉਹਨੂੰ ਜਦੋਂ ਇਹ ਸਾਰੀਆਂ ਗੱਲਾਂ ਦੱਸ ਰਹੇ ਸੀਗੇ ਕਿ ਕਿਵੇਂ ਸਿੰਘਾਂ ਨੇ ਸਿਰ ਜਿਹੜਾ ਸੀਗਾ ਉਹਦਾ ਕਲਮ ਕੀਤਾ, ਤਾਂ ਉਸ ਬੱਚੀ ਨੇ ਬਾਅਦ ਵਿੱਚ ਇਸ ਗੱਲ ਦੇ ਉੱਤੇ ਸਾਰੀ ਕਹਾਣੀ ਸੁਣਨ ਤੋਂ ਬਾਅਦ ਇਹ ਕਿਹਾ ਕਿ ਉਹ ਕਿੰਨਾ ਮਾੜਾ ਬੰਦਾ ਸੀਗਾ ਜਿਹਨੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਸ਼ਰਾਬ ਪੀਤੀ ਤੇ ਉੱਥੇ ਨੱਚਣ ਵਾਲੀ ਬੁਲਾਈ। ਔਰ ਇਹ ਗੱਲ ਜਦੋਂ ਇੱਕ ਨਿੱਕੀ ਮਾਸੂਮ ਬੱਚੀ ਦੇ ਮੂੰਹੋਂ ਅਸੀਂ ਸੁਣੀ ਤੇ ਜਦੋਂ ਅਸੀਂ ਇਸ ਗੱਲ ਦਾ ਅਹਿਸਾਸ ਕੀਤਾ ਕਿ ਵਾਕਿਆ ਹੀ ਇਹ ਗੱਲ ਜਿਹੜੀ ਆ ਜਦੋਂ ਅੱਖਾਂ ਦੇ ਸਾਹਮਣੇ ਦੇਖੀ ਹੋਣੀ ਹੈ, ਉਹਨਾਂ ਸਿੰਘਾਂ ਨੂੰ ਕਿੰਨਾ ਰੋਹ ਚੜਿਆ ਹੋਣਾ। ਪਰ ਧੰਨ ਗੁਰੂ ਕੇ ਸਿੱਖ, ਉਹਨਾਂ ਨੇ ਆਪਦੀ ਦਿੱਤੀ ਹੋਈ ਜਿਹੜੀ ਪੰਥ ਵੱਲੋਂ ਡਿਊਟੀ ਸੀ ਉਹ ਪੂਰੀ ਕਰਨੀ ਸੀ। ਉਹਨਾਂ ਨੇ ਆਖਿਆ ਕਿ ਅਸੀਂ ਮਾਮਲਾ ਜਿਹੜਾ ਹੈਗਾ ਉਹ ਲੈ ਕੇ ਆਏ ਆ ਤੇ ਉਹ ਜਦੋਂ ਬੋਰੀ ਭਗਾ ਕੇ ਮਾਰੀ, ਉਹਨੇ ਆਪਦਾ ਸਿਰ ਬੋਰੀ ਵੱਲ ਨੂੰ ਜਿਹੜਾ ਸੀਗਾ ਥੱਲੇ ਦੇਖਣ ਲਈ ਮੂੰਹ ਨੀਵਾਂ ਕੀਤਾ। ਉਸੇ ਵਕਤ ਜਿਹੜਾ ਸੀਗਾ ਸਿੰਘਾਂ ਨੇ ਹਮਲਾ ਕਰਕੇ ਉਹਦਾ ਜਿਹੜਾ ਸਿਰ ਸੀ ਉਹ ਝਟਕਾਤਾ ਤੇ ਨਾਲ ਦੀ ਨਾਲ ਜਿਹੜੇ ਉੱਥੇ ਹੋਰ ਸੀ ਕਈ ਭੱਜ ਗਏ, ਕਈ ਮਾਰੇ ਗਏ ਤੇ ਉਸ ਸਿਰ ਨੂੰ ਲੈ ਕੇ ਬਾਹਰ ਆਏ ਤੇ ਬਾਹਰ ਆ ਕੇ ਉੱਥੇ ਜਿੱਥੇ ਘੋੜੇ ਬੰਨੇ ਸੀ, ਅੱਜ ਜਦੋਂ ਆਪਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਾਂਦੇ ਆ, ਜਿੱਥੇ ਅੱਜ ਕੱਲ
कड़ाह प्रशादी देग ਵਰਤਾਈ ਜਾਂਦੀ ਆ ਉਸ ਸਥਾਨ ਦੇ ਉੱਤੇ। ਅੱਜ ਵੀ ਉਹ ਬੇਰੀ ਜਿਹੜੀ ਆ ਦਰਬਾਰ ਸਾਹਿਬ ਦੀ ਪ੍ਰਕਾਰਮਾ ਦੇ ਵਿੱਚ ਹੈਗੀ ਆ, ਜਿਹਦੇ ਨਾਲ ਉਸ ਵੇਲੇ ਸਿੰਘਾਂ ਨੇ ਘੋੜੇ ਬੰਨੇ ਸੀ। ਅੱਜ ਵੀ ਉੱਥੇ ਇਹ ਇਤਿਹਾਸ ਲਿਖਿਆ ਹੋਇਆ ਕਿ ਇੱਥੇ ਸਿੰਘਾਂ ਨੇ ਮੱਸੇ ਰੰਗੜ ਨੂੰ ਸੋਧਣ ਮੌਕੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਘੋੜੇ ਬੰਨੇ ਸੀ। ਉੱਥੇ ਉਹਨਾਂ ਸਿੰਘਾਂ ਨੇ ਘੋੜੇ ਖੋਲ ਕੇ ਤੇ ਉਹ ਜਿਸ ਤਰੀਕੇ ਨਾਲ ਉਹਨੂੰ ਲੈ ਕੇ ਗਏ ਨੇਜੇ ਉੱਤੇ ਟੰਗ ਕੇ, ਉਹ ਇੱਕ ਇਹੋ ਜਿਹਾ ਸਾਡੇ ਇਤਿਹਾਸ ਦਾ ਹਿੱਸਾ ਆ ਗੱਲ, ਜਿਹਦੇ ਉੱਤੇ ਅੱਜ ਅਸੀਂ ਫਖਰ ਕਰਦੇ ਹਾਂ ਔਰ ਸਦੀਆਂ ਤੱਕ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਇਸ ਗੱਲ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਕੋਈ ਚੜ੍ਹ ਕੇ ਆਵੇ ਤਾਂ ਬਖਸ਼ਣਾ ਨਹੀਂ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਆ, ਚਾਹੇ ਕੋਈ ਹੋਰ ਆ। ਉਹਨਾਂ ਵੇਲਿਆਂ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਉਣ ਵਾਲਾ ਕਦੇ ਬਖਸ਼ਿਆ ਨਹੀਂ। ਜਿੱਦਣ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ, ਉਸ ਵੇਲੇ ਤੋਂ ਦੱਸਦੇ ਆ ਕਿ ਆਪਦੇ ਮਰਨ ਤੱਕ 31 ਅਕਤੂਬਰ 1984 ਤੱਕ ਉਹ ਇਹੀ ਗੱਲ ਕਹਿੰਦੀ ਸੀ ਕਿ ਹੁਣ ਮੈਨੂੰ ਸਿੱਖਾਂ ਨੇ ਛੱਡਣਾ ਨਹੀਂ, ਤੇ ਉਹਦੇ ਆਲੇ ਦੁਆਲੇ ਦੇ ਵਿੱਚ ਵੀ ਇਹੀ ਸੀ ਕਿ ਸਿੱਖਾਂ ਨੇ ਛੱਡਣਾ ਨਹੀਂ। ਸੁਬਰਾਮਨੀਅਮ ਸਵਾਮੀ ਆ ਜਿਹੜਾ, ਉਹਦੀ ਇੱਥੇ ਆਪਾਂ ਵੀਡੀਓ ਦੇਖੀ ਆ ਸਾਰਿਆਂ ਨੇ, ਉਹਨੇ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਵੀ ਉਹਨੂੰ ਕਹਿੰਦੇ ਹੁੰਦੇ ਸੀ ਕਿ ਤੈਨੂੰ ਛੱਡਣਾ ਨਹੀਂ, ਉਹਨੇ ਵੀ ਮੰਨ ਲਿਆ ਸੀਗਾ ਕਿ ਮੈਨੂੰ ਮੇਰੇ ਪਾਪ ਦੀ ਸਜ਼ਾ ਲਾਜ਼ਮੀ ਮਿਲੂਗੀ, ਸਿੱਖ ਮੈਨੂੰ ਛੱਡਣਗੇ। ਸੋ ਇਹ ਜਿਹੜਾ ਸਾਡੇ ਇਤਿਹਾਸ ਦਾ ਇੱਕ ਅੰਗ ਆ, ਉਸ ਗੱਲ ਨੂੰ ਸਾਨੂੰ ਆਪਦੇ ਘਰਾਂ 'ਚ ਆਪਦੇ ਨਿਆਣਿਆਂ ਨੂੰ, ਆਪਦੇ ਬੱਚਿਆਂ ਨੂੰ ਬਾਰ-ਬਾਰ ਦੱਸਣ ਦੀ ਲੋੜ ਆ ਕਿ ਸਾਡੇ ਇਤਿਹਾਸ ਦੇ ਵਿੱਚ ਧਰਮ ਹੇਤ ਸੀਸ ਵਾਰਨ ਦੀ ਜਿਹੜੀ ਸਾਡੀ ਰਵਾਇਤ ਆ, ਉਹਦੇ ਵਿੱਚ ਇਹ ਵੀ ਆ ਕਿ ਜਿਹੜਾ ਦੁਸ਼ਟ, ਜਿਹੜਾ ਪਾਪੀ ਸਾਡੇ ਗੁਰੂ ਘਰ ਦੇ ਉੱਤੇ ਚੜ੍ਹ ਕੇ ਆਵੇ ਉਹਦੇ ਨਾਲ ਕਿਵੇਂ ਕਰਨਾ। ਤੋ ਜਿਹੜੀ ਪੇਂਟਿੰਗ ਆ ਉਹ, ਜਿਹਦੇ ਵਿੱਚ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਘੋੜਿਆਂ ਤੇ ਚੜੇ ਹੋਏ ਨੇ ਤੇ ਜਿਹੜਾ ਨੇਜੇ ਉੱਤੇ ਮੱਸੇ ਦਾ ਜਿਹੜਾ ਸਿਰ ਵਾ ਉਹ ਟੰਗਿਆ ਹੋਏ, ਉਹ ਸਾਡੇ ਸਾਰਿਆਂ ਘਰਾਂ ਵਿੱਚ ਹੋਣੀ ਚਾਹੀਦੀ। ਸਾਡੇ ਨਿਆਣਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਮੈਂ ਇਹ ਗੱਲ ਜ਼ੋਰ ਦੇ ਕੇ ਤਾਂ ਕਹਿ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਰੁਝਾਨ ਨਵਾਂ ਸਾਡੇ ਵਿੱਚ ਇੱਕ ਵਾੜਿਆ ਜਾ ਰਿਹਾ ਕਿ ਸਿੱਖਾਂ ਨੂੰ ਬੀਬੇ ਬਾਲਕ ਬਣਾਉਣਾ, ਸਿਵਲਾਈਜ਼ਡ ਪੀਪਲ ਬਣਾਉਣਾ। ਕਹਿੰਦੇ ਸਿਵਲਾਈਜ਼ਡ ਹੋਣ ਦੇ ਅਰਥ ਇਹ ਕੱਢੇ ਆ ਕਿ ਸਿੱਖਾਂ ਦੇ ਨਿਆਣੇ ਡਰਨ ਲਾਉਣੇ ਆ ਕਿ ਹਾਏ ਹਾਏ ਆਹ ਤੁਸੀਂ ਐਡੀ ਖਤਰਨਾਕ ਫੋਟੋ ਦੇਖੋ, ਇੱਕ ਬੰਦੇ ਦਾ ਸਿਰ ਵੱਢ ਕੇ ਉੱਤੇ ਟੰਗਿਆ ਹੋਇਆ, ਤੁਸੀਂ ਇਹ ਪੇਂਟਿੰਗ ਘਰੇ ਕਿਉਂ ਲਾਈ ਹੋਈ ਹੈ? ਜਦੋਂ ਕਿ ਸਾਡੇ ਲਈ ਉਹ ਫਖਰ ਵਾਲੀ ਗੱਲ ਆ ਕਿ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਸਾਡੇ ਧਰਮ ਉੱਤੇ ਚੜ੍ਹ ਕੇ ਆਉਂਦਾ ਅਸੀਂ ਉਹਦੇ ਨਾਲ ਕੀ ਕਰਦੇ। ਪਰ ਸਾਡੇ ਲੋਕਾਂ ਨੂੰ ਬਿਲਕੁਲ ਮਾਤਾ ਦਾ ਮਾਲ ਬਣਾਉਣ ਦੇ ਲਈ, ਬਈ ਜਿਹੜਾ ਮਰਜ਼ੀ ਚਪੇੜਾ ਮਾਰ ਕੇ ਸਾਡੀ ਬੇਹੁਰਮਤੀ ਬੇਅਦਬੀ ਕਰ ਜਾਵੇ, ਇਹੋ ਜਿਹਾ ਬਣਾਈ ਰੱਖਣ ਦੇ ਲਈ, ਡਰਾਈ ਰੱਖਣ ਦੇ ਲਈ ਉਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ, ਉਹਦੇ ਬਾਰੇ ਸਾਨੂੰ ਚਿੰਤਤ ਹੋਣ ਦੀ ਲੋੜ ਆ। ਉਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਕਿ ਸਾਡੇ ਆਲੇ ਦੁਆਲੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਸਰਗਰਮ ਹੋਏ ਨੇ। ਇਹਨਾਂ ਦਿਨਾਂ ਦੇ ਵਿੱਚ ਸਰਦਾਰ ਭਗਤ ਸਿੰਘ ਦੀ ਗੱਲ ਚੱਲੀ ਤਾਂ ਨਾਲ ਭਾਈ ਕਰਤਾਰ ਸਿੰਘ ਸਰਾਭੇ ਤੇ ਭਾਈ ਊਧਮ ਸਿੰਘ ਸਨਾਮ ਬਾਰੇ ਵੀ ਚਰਚਾ ਚੱਲੀ ਕਿ ਉਹਨਾਂ ਦੇ ਜਿਹੜੇ ਬੁੱਤ ਹੁਣ ਬਣਾਏ ਜਾ ਰਹੇ ਨੇ, ਜਾਂ ਜਿਹੜੇ ਇਹਨਾਂ ਯੋਧਿਆਂ ਦੇ, ਨਾਇਕਾਂ ਦੇ ਜਿਹੜੇ ਪੇਂਟਰਾਂ ਨੇ ਹੁਣ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕੀਤੀਆਂ ਨੇ, ਉਹਦੇ ਵਿੱਚ ਪਹਿਲਾਂ ਸਾਰਿਆਂ ਦੇ ਹੱਥ 'ਚ ਪਿਸਤੌਲ ਫੜਾਇਆ ਜਾਂਦਾ ਸੀ। ਜਦੋਂ ਵੀ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਜਾਂ ਸਰਦਾਰ ਊਧਮ ਸਿੰਘ ਸਨਾਮ ਦਾ ਜਾਂ ਸਰਦਾਰ ਭਗਤ ਸਿੰਘ ਦਾ ਕੋਈ ਪੇਂਟਿੰਗ ਜਾਂ ਅਸੀਂ ਬੁੱਤ ਪੁਰਾਣੀ ਦੇਖੀ ਹੈ, ਉਹਦੇ ਹੱਥ ਵਿੱਚ ਪਿਸਟਲ ਜਿਹੜਾ ਸੀਗਾ ਕਿ ਇਹ ਜੂਝਣ ਬੜਾ ਸੂਰਮਾ ਸੀਗਾ, ਇਹਨੇ ਲੜਾਈ ਜੰਗ ਤੇ ਜਿਹੜੀ ਦਲੇਰੀ ਅਣਖ ਦਾ ਜਿਹੜਾ ਹੈਗਾ ਪ੍ਰਗਟਾਵਾ ਕੀਤਾ। ਪਰ ਹੁਣ ਕਹਿੰਦੇ ਆ ਵੀ ਨਹੀਂ, ਹਥਿਆਰ ਜਿਹੜਾ ਉਹ ਤਾਂ ਵਾਇਲੈਂਸ ਦਾ, ਹਿੰਸਾ ਦਾ ਪ੍ਰਤੀਕ ਆ, ਤੇ ਇਸ ਕਰਕੇ ਜੀ ਅਸੀਂ ਤਾਂ ਹੁਣ ਇਹਨਾਂ ਦੇ ਹੱਥ 'ਚ ਕਿਤਾਬਾਂ ਫੜਾਵਾਂਗੇ। ਸੋ ਕਿਸੇ ਨੇ ਕੁਛ ਕਿਤਾਬ, ਕਿਸੇ ਨੇ ਕੋਈ ਕਿਤਾਬ ਹੱਥ 'ਚ ਫੜਾ ਕੇ ਹੁਣ ਨਵੇਂ ਤਰੀਕੇ ਦੇ ਬੁੱਤ ਘੜਨੇ ਸ਼ੁਰੂ ਕੀਤੇ ਹੋਏ ਨੇ ਤੇ ਨਵੇਂ ਤਰੀਕੇ ਦੀਆਂ ਪੇਂਟਿੰਗਾਂ ਜਿਹੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਨੇ। ਉਵੇਂ ਹੁਣ ਸਿੱਖਾਂ ਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇਗੀਆਂ ਕਿ ਸ਼ਾਸਤਰ ਬੜੇ ਮਾੜੇ ਆ। ਹੁਣ ਸਾਡੇ ਤਾਂ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਹੁਕਮ ਦਿੱਤਾ ਹੋਇਆ ਕਿ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾਂ ਮੇਰੇ ਮੱਥੇ ਨਾ ਲੱਗੇ। ਸਾਡੇ ਤਾਂ ਗੁਰੂ ਸਾਹਿਬ ਦਾ ਫਰਮਾਨ ਆ ਬਈ ਜਿਹੜਾ ਸ਼ਾਸਤਰ ਆ ਇਹ ਤੁਹਾਡੇ ਪੀਰ ਨੇ। ਤਾਂ ਜਿਹੜੀ ਕੌਮ ਨੂੰ ਖੰਡੇ ਦੀ ਪੋਹਲ ਜਿਹੜਾ ਸ਼ਾਸਤਰ ਆ ਉਹਦੇ ਵਿੱਚੋਂ ਜਿਹਦਾ ਜਨਮ ਹੋਇਆ ਹੋਵੇ ਖੰਡੇ ਦੀ ਧਾਰ ਵਿੱਚੋਂ, ਜਿਹੜੀ ਕੌਮ ਹਰ ਰੋਜ਼ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਜਿਹੜੇ ਸਿੰਘ ਸੂਰਮਿਆਂ ਦੇ, ਗੁਰੂ ਸਾਹਿਬਾਨ ਦੇ, ਹੋਰ ਨਾਇਕਾਂ ਦੇ ਸ਼ਾਸਤਰ ਆ ਜਿਹੜੇ, ਉਹਦੇ ਦਰਸ਼ਨ ਦਿਦਾਰੇ ਕਰਾਏ ਜਾਂਦੇ ਆ ਤੇ ਸਾਨੂੰ ਮੱਤਾਂ ਇਹ ਦਿੱਤੀਆਂ ਜਾ ਰਹੀਆਂ ਨੇ ਕਿ ਬਿਲਕੁਲ ਮਾਤਾ ਦਾ ਮਾਲ ਬਣ ਜਾਓ। ਜਿਹੜੀ ਕਿਰਪਾਨ ਜਾਂ ਸ੍ਰੀ ਸਾਹਿਬ ਉਹ ਨਿੱਕੀ ਜੀ ਉਹ ਪਾ ਲਓ, ਕਈ ਤਾਂ ਜਨੇਊ ਵਾਂਗੂ ਉਹ ਧਾਗਾ ਜਾਂ ਗਲ 'ਚ ਪਾ ਕੇ ਉਹਦੇ ਨਾਲ ਪਾਉਣ ਤੱਕ ਆ ਗਏ। ਪਰ ਜਦੋਂ ਕਿ ਸਾਡੇ ਵੱਡੀਆਂ ਸ੍ਰੀ ਸਾਹਿਬਾਂ ਘਰਾਂ 'ਚ ਜਾਂ ਨੇਜੇ ਵਰਸ਼ੇ ਜਾਂ ਹੋਰ ਸ਼ਾਸਤਰ ਜਿਹੜੇ ਸੀ ਉਹ ਆਮ ਘਰਾਂ 'ਚ ਹੁੰਦੇ ਸੀਗੇ,
ਹੁਣ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਚੀਜ਼ ਦੀ ਘਾਟ ਪਾਈ ਜਾਂਦੀ ਹੈ। 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਜਦੋਂ ਇੰਦਰਾਂ ਦਾ ਕੰਡਾ ਕੱਢਿਆ, ਉਸ ਮੌਕੇ ਫਿਰ ਸਾਰੇ ਭਾਰਤ ਵਿੱਚ ਆਮ ਕਰਕੇ ਤੇ ਦਿੱਲੀ ਵਿੱਚ ਖਾਸ ਤੌਰ ਤੇ ਸਿੱਖਾਂ ਦਾ ਕਤਲੇਆਮ ਹੋਇਆ। ਅਸੀਂ ਇਹ ਗੱਲ ਉਦੋਂ ਆਮ ਸੁਣਦੇ ਰਹੇ ਹਾਂ ਕਿ ਉਹਨਾਂ ਦੇ ਘਰਾਂ ਦੇ ਵਿੱਚ ਟੈਲੀਵਿਜ਼ਨ ਤਾਂ ਬੜੇ ਮਹਿੰਗੇ ਤੋਂ ਮਹਿੰਗੇ ਸੀ, ਉਹਨਾਂ ਦੇ ਘਰਾਂ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਦਿੱਲੀ ਵਾਲੇ ਸਿੱਖਾਂ ਦੇ ਮਹਿੰਗੀਆਂ ਤੋਂ ਮਹਿੰਗੀਆਂ ਸੀ, ਪਰ ਇੱਕ ਕੁੱਤੇ ਦੇ ਮਾਰਨ ਲਈ ਜਿਹੜੀ ਆ ਸੋਟੀ ਆ ਉਹ ਵੀ ਉਹਨਾਂ ਦੇ ਘਰਾਂ 'ਚ ਹੈ ਨਹੀਂ ਸੀ, ਜਿਸ ਕਰਕੇ ਉਹਨਾਂ ਦਾ ਸੌਖਾ ਹੀ ਸ਼ਿਕਾਰ ਜਿਹੜਾ ਹੈ ਉਹ ਕੀਤਾ ਗਿਆ। ਦੂਜੇ ਪਾਸੇ ਜਿਨ੍ਹਾਂ ਕੋਲੇ ਆਪਦੇ ਲਈ ਸ਼ਸਤਰ ਰੱਖੇ ਸੀ, ਉੱਥੇ ਉੱਥੇ ਸਿੱਖਾਂ ਨੇ ਫਿਰ ਠੋਕ ਵਜਾ ਕੇ ਟੱਕਰ ਵੀ ਦਿੱਤੀ ਆ, ਤੇ ਲੜਾਈ ਜਿਹੜੀ ਆ ਉਹ ਲੜ ਕੇ ਚਲੋ ਜਦੋਂ ਕੋਈ ਜਿੰਨੀ ਲਿਖੀ ਹੁੰਦੀ ਆ ਉਹ ਤਾਂ ਭੋਗਣੀ ਹੁੰਦੀ ਆ, ਪਰ ਸੂਰਮਿਆਂ ਦੀ ਮੌਤ ਜਿਹੜੀ ਹੈਗੀ ਆ ਉਹ ਮਰੇ। ਉਹ ਸਾਡੀ ਕੌਮ ਦੇ ਉਸ ਦੌਰ ਨੂੰ ਚੇਤੇ ਕਰਦਿਆਂ ਹੋਇਆਂ ਅੱਜ ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਇੱਕ ਪਾਸੇ ਤਾਂ ਇੱਥੇ ਉਹ ਲੋਕ ਜਿਹੜੇ ਕਹਿੰਦੇ ਆ ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਤੁਰਕੋਂ ਸੇ ਕੈਸੇ ਲੜ ਪਾਏ, ਜਿਨ੍ਹਾਂ ਦਾ ਇਹ ਹਾਲ ਰਿਹਾ, ਜਿਨ੍ਹਾਂ ਦਾ ਇਤਿਹਾਸ ਜਿਹੜਾ ਹੈਗਾ ਬਿਲਕੁਲ ਬਹੁਤ ਮਾੜਾ। ਕਿਤਾਬਾਂ ਵੀ ਉਹਨਾਂ ਦੀਆਂ ਉਹੋ ਜਿਹੀਆਂ ਨੇ, ਹਿੰਦੂ ਇਤਿਹਾਸ, ਹਾਰੋਂ ਕੀ ਦਾਸਤਾਨ, ਇਹੋ ਜਿਹੀਆਂ ਕਿਤਾਬਾਂ। ਉਹ ਸਾਰੇ ਉਹ ਲੋਕਾਂ ਦੇ ਬੱਚਿਆਂ ਨੂੰ ਤਾਂ ਅੱਜ ਸ਼ਸਤਰ ਵੱਧ, ਹਥਿਆਰ ਵੱਧ ਕੀਤਾ ਜਾ ਰਿਹਾ। ਆ ਜਿਹੜੀ ਅਗਨੀਵੀਰ ਉਹਨਾਂ ਨੇ ਮੋਦੀ ਉਹਨਾਂ ਨੇ ਯੋਜਨਾ ਲਿਆਂਦੀ ਆ, ਉਹ ਇਸੇ ਗੱਲ 'ਚ ਹੀ ਲਿਆਂਦੀ ਆ ਨਾ ਉਹਨਾਂ ਨੇ ਕਿ ਆਪਾਂ ਆਪਦੇ ਨਿਆਣਿਆਂ ਨੂੰ ਵੱਧ ਤੋਂ ਵੱਧ ਅਸਲੇ ਦੀ ਹਥਿਆਰਾਂ ਦੀ ਟ੍ਰੇਨਿੰਗ ਦੇਣੀ ਹੈ। ਉਹ ਇੱਕ ਪਾਸੇ ਤਾਂ ਉਹ ਕੌਮ ਜਿਹਦੇ ਰਹਿਬਰ ਆ ਜਿਹੜੇ, ਉਹਨਾਂ ਨੂੰ ਆਪਾਂ ਨੂੰ ਯਾਦ ਕਰਨ ਦੀ ਲੋੜ ਆ ਕਿ ਤੁਲਸੀਦਾਸ ਨੇ ਲਿਖਿਆ ਕਿ ਜਦੋਂ ਮਾਫ ਕਰਨਾ, ਜਦੋਂ ਰਾਮਚੰਦਰ ਪ੍ਰਗਟ ਹੋ ਗਏ ਤਾਂ ਉਹਨੇ ਬਗੈਰ ਹਥਿਆਰਾਂ ਤੋਂ ਦਰਸ਼ਨ ਦੇ ਦਿੱਤੇ। ਤਾਂ ਰਾਮਚੰਦਰ ਕਹਿਣ ਲੱਗਿਆ ਵੀ ਤੁਲਸੀਦਾਸ, ਮੈਂ ਤੇਰੀ ਭਾਵਨਾ ਦੇਖ ਕੇ ਪ੍ਰਗਟ ਹੋਇਆ, ਤੂੰ ਮੈਨੂੰ ਮੱਥਾ ਨਹੀਂ ਟੇਕਦਾ। ਉਹ ਕਹਿੰਦਾ ਵੀ ਤੁਲਸੀ ਮਸਤਕ ਤੌ ਟਿਕੇ ਧਨੁਸ਼ ਬਾਣ ਲੈ ਹਾਥ, ਵੀ ਮੈਂ ਤਾਂ ਮੰਨੂ ਵੀ ਤੂੰ ਰਾਮਚੰਦਰ ਆ ਜੇ ਤੇਰੇ ਹੱਥ 'ਚ ਤੀਰ ਕਮਾਨ ਹੋਊਗਾ, ਧਨੁਸ਼ ਬਾਣ ਲੈ ਹਾਥ। ਹੁਣ ਇੱਕ ਪਾਸੇ ਤਾਂ ਉੱਥੇ ਜਿਹੜਾ ਉਪਾਸ਼ਕ ਆ, ਭਗਤ ਵਾ, ਰਾਮਚੰਦਰ ਨੂੰ, ਭਗਵਾਨ ਨੂੰ, ਆਪਦੇ ਨੂੰ ਕਹਿ ਰਿਹਾ ਕਿ ਤੇਰੇ ਹੱਥ ਵਿੱਚ ਜੇਕਰ ਤੀਰ ਕਮਾਨ ਨਹੀਂ ਤਾਂ ਮੈਨੂੰ ਨਹੀਂ ਚੰਗਾ ਲੱਗਦਾ। ਇੱਕ ਪਾਸੇ ਸਾਡੇ ਦਸ਼ਮੇਸ਼ ਪਾਤਸ਼ਾਹ ਦਾ ਹੁਕਮ, ਸਾਡੇ ਗੁਰੂ ਪਾਤਸ਼ਾਹ ਦਾ ਹੁਕਮ ਵੀ ਜਿਹੜਾ ਹੈਗਾ ਸਿੱਖ ਮੇਰੇ ਮੱਥੇ ਨਾਲ ਲੱਗੇ ਜੇ ਸ਼ਸਤਰ ਨਹੀਂ ਹੈਗੇ। ਸਾਡੇ ਤਾਂ ਮੇਰੀ ਪੀਰੀ ਦੀਆਂ ਦੋ ਨੇ, ਇੱਕ ਛੱਡ ਕੇ ਕਿਰਪਾਨਾਂ ਪਹਿਨੀਆਂ ਹੋਈਆਂ। ਤਾਂ ਸਾਡੇ ਧਰਮ ਦੀ ਜਿਹੜੀ ਮਰਿਆਦਾ, ਉਹਦੇ ਵਿੱਚ ਸ਼ਸਤਰ ਨੂੰ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਸਥਾਨ ਹਾਸਲ। ਇਹ ਕੱਟਾ ਵੱਢ ਲਈ, ਹਿੰਸਾ ਕਰਨ ਲਈ ਜਾਂ ਮਾਰ ਮਰਈਆ ਕਰਨ ਲਈ ਨਹੀਂ, ਇਹ ਧਰਮ ਦੀ ਰਾਖੀ ਲਈ, ਸਰਬੱਤ ਦੇ ਭਲੇ ਲਈ, ਜਿਹੜਾ ਜਰਵਾਣਾ ਉਹਦੀ ਭੱਖਿਆ ਲਈ ਤੇ ਗਰੀਬ ਦੀ ਰੱਖਿਆ ਲਈ। ਤੇ ਸ਼ਾਸਤਰ ਜਿਹੜਾ ਹੈ ਉਸ ਨੂੰ ਇਸ ਤਰੀਕੇ ਨਾਲ ਅੱਜ ਦਿਖਾਉਣਾ, ਇਹ ਤਾਂ ਬੜੇ ਮਾੜੇ ਕੰਮ ਹੁੰਦੇ ਆ ਜੀ। ਉਹ ਜਿਹੜੀ ਹਿੰਸਾ ਦਾ ਜਾਂ ਹਰ ਚੀਜ਼ ਦੀ ਵਿਆਖਿਆ ਜਿਹੜੀ ਆ ਉਹ ਬੜੇ ਅਜੀਬ ਗਰੀਬ ਤਰੀਕੇ ਨਾਲ ਕਰਕੇ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨੂੰ ਬਿਲਕੁਲ ਇਹੋ ਜਿਹਾ ਬਣਾ ਦੇਣਾ ਕਿ ਭੇਡਾਂ ਬੱਕਰੀਆਂ ਵਾਂਗੂ ਜਿਹੜਾ ਮਰਜ਼ੀ ਚਪੇੜਾ ਮਾਰ ਜਾਵੇ, ਜਿਹੜਾ ਮਰਜ਼ੀ ਕੰਨੋਂ ਫੜ ਕੇ ਇਹਨਾਂ ਨੂੰ ਲੈ ਜਾਵੇ। ਇਹ ਜਿਹੜੀ ਰਵਾਇਤ ਚੱਲ ਰਹੀ ਆ, ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਆ ਕਿ ਸਾਡੇ ਘਰਾਂ ਦੇ ਵਿੱਚ ਜੇਕਰ ਸੂਰਮਿਆਂ ਦੀਆਂ, ਵੱਡੇ ਜਰਨੈਲਾਂ ਦੀਆਂ ਫੋਟੋਆਂ ਪੇਂਟਿੰਗਾਂ ਹੋਣਗੀਆਂ ਜਾਂ ਉਹਨਾਂ ਬਾਰੇ ਕੋਈ ਫਿਲਮਾਂ ਜਾਂ ਕੋਈ ਡਰਾਮੇ ਜਾਂ ਕੋਈ ਚੀਜ਼ ਹੋਏਗੀ ਤਾਂ ਸਾਡੇ ਬੱਚਿਆਂ ਦੇ ਮਨਾਂ 'ਚ ਉਹਨਾਂ ਵਰਗਾ ਬਣਨ ਨੂੰ ਜੀ ਕਰੂ। ਅੱਜ ਅਸੀਂ ਪਿੱਟਦੇ ਹਾਂ ਕਿ ਸਾਡੇ ਨਿਆਣਿਆਂ ਨੂੰ ਫਿਲਮੀ ਕਲਾਕਾਰਾਂ ਦੇ ਨਾਂ ਚੇਤੇ ਆ, ਗਾਉਣ ਵਾਲਿਆਂ ਦੇ ਗਾਣੇ ਚੇਤੇ ਆ, ਪਰ ਉਹਨਾਂ ਨੂੰ ਜਿਹੜੇ ਹੈਗੇ ਆ ਆਪਦੇ ਇਤਿਹਾਸ ਦਾ ਨਹੀਂ ਪਤਾ। ਕੋਈ ਕਹਿੰਦਾ ਜੀ ਸਾਡੇ 10 ਪਾਤਸ਼ਾਹੀਆਂ ਦੇ ਲੜੀਵਾਰ ਨਾਂ ਨਹੀਂ ਲੈ ਸਕਦਾ, ਕੋਈ ਕਹਿੰਦਾ ਜੀ ਇਹਨਾਂ ਨੂੰ ਜੇ ਪੁੱਛ ਲਈਏ ਕਿ ਭਾਈ ਕਨ੍ਹਈਆ ਜੀ ਦਾ ਪਿੰਡ ਕਿਹੜਾ ਸੀ, ਇਹ ਜਦੀ ਕਹਿੰਦੇ ਆ ਮੈਂ ਡਿਕਸ਼ਨਰੀ ਚੋਂ ਜਾਂ ਗੂਗਲ ਤੇ ਸਰਚ ਮਾਰ ਕੇ ਦੇਖਦਾ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਤੋਂ ਬਚਣ ਦਾ ਤਰੀਕਾ ਇਹ ਵੀ ਆ ਕਿ ਅਸੀਂ ਆਪਦੇ ਘਰਾਂ ਦੇ ਵਿੱਚ, ਕਿਉਂਕਿ ਇੱਕ ਜਿਹੜੀ ਪੇਂਟਿੰਗ ਆ, ਫੋਟੋ ਆ, ਉਹ ਬਹੁਤ ਵੱਡਾ ਇਤਿਹਾਸ ਸਾਨੂੰ ਦੱਸ ਜਾਂਦੀ ਹੈ। ਲੰਘਿਆ ਜਾਂਦਾ 1 ਸਕਿੰਟ 'ਚ ਬੰਦਾ ਸਾਰੀ ਗੱਲ ਸਮਝ ਜਾਂਦਾ ਕਿ ਇਹ ਕਹਾਣੀ ਕੀ ਹੈ। ਸਾਡੇ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਪੇਂਟਿੰਗਾਂ ਨੇ ਜਾਂ ਗੁਰੂ ਸਾਹਿਬਾਨ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਨੇ, ਉਹਨਾਂ ਬਾਰੇ ਤਾਂ ਸਾਨੂੰ ਇਤਰਾਜ਼ ਹੋਣਾ ਚਾਹੀਦਾ, ਕਿਉਂਕਿ ਲੋਕ ਬੁੱਤ ਪ੍ਰਸਤੀ ਵਾਲੇ ਪਾਸੇ ਨੂੰ ਤੁਰ ਸਕਦੇ ਆ, ਕਿਉਂਕਿ ਲੋਕ ਉਹਨਾਂ ਨੂੰ ਮੱਥਾ ਟੇਕਦੇ। ਅਸੀਂ ਦੇਖਦੇ ਵੀ ਹਾਂ ਕਈ ਬੱਸਾਂ ਗੱਡੀਆਂ 'ਚ ਜਾਂ ਹੋਰਨਾਂ ਥਾਵਾਂ ਤੇ ਮੂਰਤੀ ਪੂਜਾ ਵਾਲਾ ਕੰਮ ਜਿਵੇਂ ਹਿੰਦੂ ਕਰਦਾ ਉਵੇਂ ਸਿੱਖ ਵੀ ਕਰਨ ਲੱਗ ਪੈਣਗੇ। ਉਹ ਚੀਜ਼ ਤਾਂ ਗਲਤ ਆ, ਪਰ ਜਿਹੜੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਜਾਂ ਜਿਹੜੀਆਂ ਇਹੋ ਜਿਹੀਆਂ ਪੇਂਟਿੰਗਾਂ ਜਿਹੜੀਆਂ ਸਾਨੂੰ ਸਾਡੇ ਧਰਮ ਨਾਲ ਜੋੜਦੀਆਂ ਨੇ, ਜਿਹੜੀਆਂ ਸਾਡੇ ਅੰਦਰ ਕੌਮ ਪ੍ਰਤੀ ਚੇਤਨਾ ਪੈਦਾ ਕਰਦੀਆਂ ਨੇ, ਉਹਨਾਂ ਨੂੰ ਸਾਡੇ ਘਰਾਂ ਦੇ ਵਿੱਚ ਜ਼ਰੂਰ ਥਾਂ ਹੋਣੀ ਚਾਹੀਦੀ। ਪਰ ਹੈਰਾਨੀ ਦੀ ਗੱਲ ਇਹ ਆ ਕਿ ਪਹਿਲਾਂ ਸਾਡੇ ਬਚਪਨ ਦੇ ਵਿੱਚ ਅਸੀਂ ਕਦੇ ਇਹ ਗੱਲ ਦੇਖੀ ਕਰੀ ਨਹੀਂ ਸੀ ਕਿ ਘਰਾਂ ਦੇ ਵਿੱਚ ਕਿਸੇ ਕਮਰਾ, ਉਹਦੇ ਅੰਦਰ ਕਿਸੇ ਬੱਚੇ ਨੇ ਜਾਂ ਬੱਚੀ ਨੇ ਜਿਹੜੀਆਂ ਨੇਗੀਆਂ ਇਹੋ ਜਿਹੀਆਂ ਫੋਟੋਆਂ ਲਾਈਆਂ ਹੋਣ। ਪਰ ਅੱਜ
ਜੇਕਰ ਕਿਸੇ ਬੱਚੇ ਦੇ ਕਿਸੇ ਪਰਿਵਾਰ ਦੇ ਮੈਂਬਰ ਦੇ ਘਰ ਵਿੱਚ ਜਿਹੜੀਆਂ ਨੇ ਫੋਟੋਆਂ ਉਹ ਆ ਫਿਲਮੀ ਐਕਟਰਾਂ ਦੀਆਂ ਨੇ ਉਹ ਤਾਂ ਮਿਲ ਜਾਣਗੀਆਂ, ਪਰ ਇਹ ਜਿਹੜੀਆਂ ਪੇਂਟਿੰਗਾਂ ਫੋਟੋਆਂ ਨੇ ਉਹ ਨਹੀਂ ਮਿਲਦੀਆਂ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ, ਨਵਾਬ ਕਪੂਰ ਸਿੰਘ ਦੀ, ਅਕਾਲੀ ਫੂਲਾ ਸਿੰਘ ਜੀ ਦੀ, ਮਹਾਰਾਜਾ ਸ਼ੇਰ ਸਿੰਘ, ਮਹਾਰਾਣੀ ਜਿੰਦਾ, ਮਹਾਰਾਜਾ ਦਲੀਪ ਸਿੰਘ ਤੇ ਹਰੀ ਸਿੰਘ ਨਲੂਆ ਜਥੇਦਾਰ ਸਾਡਾ, ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹਨਾਂ ਦੇ ਵਾਂਗ ਹੀ ਜਿਨ੍ਹਾਂ ਨੇ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਇਹ ਸਾਰੀਆਂ ਜਿਹੜੀਆਂ ਅਰਦਾਸ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ, ਉਹਨਾਂ ਸਾਰੀਆਂ ਪੇਂਟਿੰਗਾਂ ਦਾ, ਫੋਟੋਆਂ ਦਾ ਹੋਣਾ ਬਹੁਤ ਜ਼ਰੂਰੀ ਆ, ਤਾਂ ਕਿ ਸਾਡੇ ਬੱਚੇ ਜਿਹੜੇ ਨੇ ਆਪਦੇ ਧਰਮ ਨਾਲ ਜੁੜ ਸਕਣ। ਕਿਉਂਕਿ ਨਹੀਂ ਤਾਂ ਆਲੇ ਦੁਆਲੇ ਇੱਕ ਇਹੋ ਜਿਹਾ ਮਾਹੌਲ, ਇੱਕ ਇਹੋ ਜਿਹੀ ਹਵਾ ਵਗੀ ਹੋਈ ਆ ਕਿ ਹਰੇਕ ਬੱਚੇ ਕੋਲੋਂ ਸਿੱਖੀ ਛਡਵਾਉਣ ਵਾਲਾ ਮਾਹੌਲ ਜਿਹੜਾ ਹੈਗਾ ਉਹ ਬਣਿਆ ਹੋਇਆ। ਤੋ ਇੱਥੇ ਆਪਾਂ ਜਿਹੜੇ ਹੋਰ ਵਿਸ਼ੇ ਆ ਉਹਨਾਂ ਵੱਲ ਤੁਰਨ ਤੋਂ ਪਹਿਲਾਂ ਇਹ ਜ਼ਰੂਰ ਜਿਹੜਾ ਹੈਗਾ ਆਪਦੇ ਧਿਆਨ 'ਚ ਲਿਆਈਏ ਕਿ ਭਾਈ ਸੁੱਖਾ ਸਿੰਘ ਜਿਹੜਾ ਆ ਇਸ ਮੱਸੇ ਰੰਗੜ ਦਾ ਸੋਧਾ ਲਾਉਣ ਵਾਲਿਆਂ ਦੇ ਵਿੱਚ ਜਿਹੜੇ 2 ਸਿੰਘਾਂ ਨੇ, 2 ਜਰਨੈਲਾਂ ਨੇ ਸੇਵਾ ਕੀਤੀ ਆ। ਭਾਈ ਸੁੱਖਾ ਸਿੰਘ ਜਿਹੜਾ ਉਹਨਾਂ ਦਾ ਪਿੰਡ ਮਾੜੀ ਕੰਬੋਕੀ ਆ, ਇੱਥੇ ਅੰਮ੍ਰਿਤਸਰ ਤਰਨਤਾਰਨ ਇਲਾਕੇ ਦੇ ਵਿੱਚ, ਤੇ ਉਹਨਾਂ ਨੇ ਜਦੋਂ 14-15 ਸਾਲ ਦੀ ਉਮਰ ਦੇ ਵਿੱਚ ਸਿੱਖੀ ਵਾਲੇ ਪਾਸੇ ਨੂੰ ਝੁਕਾ ਰੱਖਿਆ, ਜਦੋਂ ਉਹਨਾਂ ਨੇ ਕੇਸ ਦਾੜਾ ਰੱਖ ਲਿਆ, ਤਾਂ ਜਦੋਂ ਉਹ ਗੁਰੂ ਵਾਲੇ ਪਾਸੇ ਨੂੰ ਵਧਣ ਲੱਗੇ ਤਾਂ ਜਿਹੜੇ ਮੁਖਬਰ ਸੀਗੇ ਉਹਨਾਂ ਨੇ ਚੁਗਲੀਆਂ ਕਰਨੀਆਂ ਸ਼ੁਰੂ ਕਰਤੀਆਂ, ਤੇ ਜਿਹੜੀ ਸ਼ਾਹੀ ਫੌਜ ਸੀ ਉਹ ਉਹਨਾਂ ਦਿਨਾਂ 'ਚ ਜਿਵੇਂ ਅੱਜ ਕੱਲ੍ਹ ਕਹੀਦਾ ਵੀ ਖਾੜਕੂ ਬਣ ਗਿਆ ਜੀ ਇਹ ਤਾਂ, ਤੇ ਉਦੋਂ ਮੁਖਬਰੀ ਹੋ ਜਾਂਦੀ ਸੀ ਖਾੜਕੂ ਬਣ। ਉਵੇਂ ਹੀ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤ ਛਕਣਾ, ਸਿੰਘ ਸੱਜਣਾ ਜਾਂ ਸਿੱਖੀ ਵੱਲ ਨੂੰ ਵਧਣਾ ਬਹੁਤ ਵੱਡਾ ਜੁਰਮ ਮੰਨਿਆ ਜਾਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿਸੇ ਮਾਂ ਨੂੰ ਕੋਈ ਪੁੱਛਦੇ ਸੀ ਵੀ ਕਿੰਨੇ ਪੁੱਤ ਆ, ਉਹ ਕਹਿੰਦੀ ਸੀ 4 ਨੇਗੇ ਤੇ 1 ਸਿੱਖ ਬਣ ਗਿਆ। ਜਿਹੜਾ ਸਿੱਖ ਬਣ ਗਿਆ ਉਹਦਾ ਤਾਂ ਪਤਾ ਹੀ ਆ ਨਾ ਬਈ ਉਹਦੀ ਉਮਰ ਆ ਉਹਦੀ ਜ਼ਿੰਦਗੀ ਆ ਉਹ ਪਤਾ ਨਹੀਂ ਕਿੰਨੇ ਦਿਨ। ਸੋ ਭਾਈ ਸੁੱਖਾ ਸਿੰਘ ਜਿਹੜਾ ਸੀ, ਜਦੋਂ ਉਹਦੇ ਬਾਰੇ ਮੁਖਬਰੀ ਹੋਈ ਤਾਂ ਸ਼ਾਹੀ ਫੌਜ ਜਿਹੜੀ ਆ ਛਾਪੇ ਮਾਰਨ ਲੱਗ ਪਈ। ਤਾਂ ਇਹਨਾਂ ਦਿਨਾਂ ਵਿੱਚ ਪਰਿਵਾਰ ਡਰ ਗਿਆ ਤੇ ਉਹਨਾਂ ਨੇ ਦੱਸਦੇ ਆ ਬਈ ਭੰਗ ਪਲਾ ਕੇ ਜਦੋਂ ਉਹ ਬਿਲਕੁਲ ਇੱਕ ਬੇਸੁਰਤ ਹੋ ਗਏ ਭਾਈ ਸੁੱਖਾ ਸਿੰਘ ਜੀ, ਤਾਂ ਉਸ ਮੌਕੇ ਉਹਦਾ ਜਿਹੜਾ ਸੁੱਤੇ ਪਏ ਦੇ ਕੇਸ ਕਤਲ ਕਰਤੇ ਘਰਦਿਆਂ ਨੇ ਕਿ ਅਸੀਂ ਇਹਨੂੰ ਬਚਾ ਲਾਂਗੇ। ਜਿਵੇਂ ਖਾੜਕੂ ਲਹਿਰ ਵਿੱਚ ਵੀ ਇਹੋ ਜਿਹੇ ਕਈ ਵਾਕਿਆਤ ਸੁਣੀਦੇ ਆ ਕਿ ਜਿਹੜੇ ਮਾਪੇ ਸੀ ਉਹ ਕਈ ਵਾਰੀ ਦਿਲ ਛੱਡ ਜਾਂਦੇ ਸੀ ਕਿ ਸਾਨੂੰ ਬੜਾ ਔਖਾ ਹੋ ਜਾਊਗਾ। ਤੋ ਇੱਥੇ ਵੀ ਉਹੋ ਜਿਹਾ ਕੁਝ ਵਾਪਰਿਆ। ਪਰ ਜਦੋਂ ਭਾਈ ਸੁੱਖਾ ਸਿੰਘ ਨੇ ਹੋਸ਼ ਕੀਤੀ, ਜਦੋਂ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗੀ ਕਿ ਆਹ ਕੀ ਭਾਣਾ ਵਾਪਰ ਗਿਆ, ਤਾਂ ਉਹਨਾਂ ਨੇ ਨੇੜਲੇ ਖੂਹ 'ਚ ਛਾਲ ਮਾਰਤੀ ਵੀ ਇਹਦੇ ਨਾਲ ਤਾਂ ਮੈਂ ਮਰਿਆ ਚੰਗਾ। ਪਰ ਉਹ ਪਾਣੀ ਘੱਟ ਸੀਗਾ ਤੇ ਜਿਹੜੀ ਸੀਗੀ ਜਾਨ ਉਹ ਬਚ ਗਈ। ਤਾਂ ਲੋਕ ਕਹਿਣ ਲੱਗੇ ਵੀ ਜੇ ਤੂੰ ਏਡਾ ਹੀ ਫਿਰ ਤੇਰੇ ਦਿਮਾਗ 'ਚ ਦਿੱਲੀ ਹੈਗੀ ਆ ਗੱਲ, ਤਾਂ ਫਿਰ ਤੂੰ ਬਾਹਰ ਨਿਕਲ ਕੇ ਕੌਮ ਲਈ, ਧਰਮ ਲਈ ਵਾਕਈ ਕੁਛ ਕਰ, ਇਹ 'ਚ ਤਾਂ ਇੰਨਾ ਪਾਣੀ ਘੱਟ ਹੈ, ਇਹ 'ਚ ਕਿਹੜਾ ਤੂੰ ਮਰਨਾ। ਸੋ ਇਹੋ ਜਿਹੀ ਜਿਹੜੀ ਸਥਿਤੀ ਦੇ ਵਿੱਚ, ਇਹੋ ਜਿਹੇ ਹਾਲਾਤ ਵਿੱਚ ਭਾਈ ਸੁੱਖਾ ਸਿੰਘ ਬਾਹਰ ਨਿਕਲੇ ਤੇ ਪਿੰਡ ਦੇ ਲੰਬੜਦਾਰ ਦੀ ਘੋੜੀ ਭਜਾ ਕੇ ਜਥੇਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਕੇ ਸਿੰਘ ਸੱਜ ਕੇ ਫਿਰ ਜਿਹੜੀਆਂ ਕੌਮ ਲਈ ਸੇਵਾਵਾਂ ਨੇ ਉਹ ਕੀਤੀਆਂ। ਦਰਬਾਰ ਸਾਹਿਬ ਦੇ ਜਿਹੜਾ ਸੀਗਾ ਉਦੋਂ ਪਾਬੰਦੀ ਲੱਗੀ ਹੋਈ ਸੀ, ਕਹਿੰਦੇ ਸੀ ਇੱਥੇ ਇਸ਼ਨਾਨ ਨਹੀਂ ਕਰਨ ਦੇਣੇ। ਅੱਜ ਕੱਲ੍ਹ ਆਪਣੇ ਕਈ ਬੰਦੇ ਜਿਹੜੀ ਹੈਗੀ ਆ ਅਰਦਾਸ ਦੇ ਇਸ ਹਿੱਸੇ ਦੀ ਵਿਆਖਿਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਜਿਹੜਾ ਇਹ ਕਿਹਾ ਜਾਂਦਾ ਕਿ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਸਰੋਵਰ ਦੇ ਪਵਿੱਤਰ ਦਰਸ਼ਨ ਇਸ਼ਨਾਨ ਬਖਸ਼ੋ, ਇਹਦੇ ਕੀ ਮਤਲਬ ਨੇ। ਉਹਨਾਂ ਦਿਨਾਂ 'ਚ ਪਾਬੰਦੀਆਂ ਲੱਗੀਆਂ ਹੁੰਦੀਆਂ ਸੀ, ਸਿੱਖ ਅਰਦਾਸ ਕਰਦੇ ਹੁੰਦੇ ਸੀ, ਹਰ ਗੱਲ ਦਾ ਕੋਈ ਵੱਡਾ ਅਰਥ ਸੀਗਾ। ਤੋ ਸਿੱਖਾਂ ਨੇ ਇਸ ਪਹਿਰੇ ਨੂੰ, ਇਸ ਗੱਲ ਨੂੰ ਆਪਦੀ ਅਰਦਾਸ ਦਾ ਹਿੱਸਾ ਬਣਾਇਆ ਸੀਗਾ। ਤੇ ਭਾਈ ਸੁੱਖਾ ਸਿੰਘ ਜੀ ਇਸ ਦਰਬਾਰ ਸਾਹਿਬ ਦੇ ਉਹਨਾਂ ਵੇਲਿਆਂ 'ਚ ਇਸ਼ਨਾਨ ਕਰਨ ਵਾਲਿਆਂ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਸੀਗਾ ਵੀ ਇਹ ਏਡੇ ਯੋਧੇ ਤੇ ਦਲੇਰ ਨੇ ਕਿ ਦਰਬਾਰ ਸਾਹਿਬ ਇਸ਼ਨਾਨ ਕਰਕੇ ਆਉਂਦੇ ਨੇ। ਜਦੋਂ ਛੋਟਾ ਘੱਲੂਘਾਰਾ ਵਾਪਰਿਆ ਉਸ ਮੌਕੇ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਘਾਣ ਤਾਂ ਵੱਡੇ ਘੱਲੂਘਾਰੇ 'ਚ ਹੋਇਆ, ਪਰ ਛੋਟੇ ਘੱਲੂਘਾਰੇ ਵਿੱਚ ਵੀ ਬਹੁਤ। ਸੋ ਇਹਨਾਂ ਘੱਲੂਘਾਰਿਆਂ ਦੇ ਵਿੱਚ ਭਾਈ ਸੁੱਖਾ ਸਿੰਘ ਨੇ ਬਰਿਆਮਗੀ ਦਾ, ਮਰਦਾਨਗੀ ਦਾ, ਸੂਰਮਗਤੀ ਦਾ ਬਹੁਤ ਵੱਡਾ ਜਿਹੜਾ ਸੀ ਪ੍ਰਗਟਾਵਾ ਕੀਤਾ, ਜਿਹਦੇ ਨਾਲ ਸਾਰੇ ਖਾਲਸਾ ਪੰਥ ਵਿੱਚ ਉਸ ਮੌਕੇ ਇਹਨਾਂ ਦੀ ਬੜੀ ਚੜ੍ਹਤ ਸੀ, ਬੜੀ ਬੱਲੇ ਬੱਲੇ ਸੀ। ਸੋ ਇਸੇ ਦੌਰਾਨ ਜਦੋਂ ਪੰਜਾਬ ਦੇ ਵਿੱਚ ਇੱਥੇ ਰਹਿਣ ਲਾਇਕ ਹਾਲਾਤ ਨਾ ਰਹੇ ਤਾਂ ਸਿੰਘ ਜਿਹੜੇ ਸੀ ਬੁੱਢਾ ਜੋੜ ਵੱਲ ਸੀਗੇ, ਜਿੱਥੇ ਇਹ ਖਬਰ ਮਿਲੀ ਤੇ ਉੱਥੋਂ ਭਾਈ ਸੁੱਖਾ ਸਿੰਘ ਜਿਹੜੇ ਆ ਉਹ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਬਿਲਕੁਲ ਨਾਲ ਹੋ ਕੇ ਜਿਸ ਤਰੀਕੇ ਨਾਲ ਇੱਥੇ ਪਹੁੰਚਦੇ ਆ ਉਹ ਆਪਾਂ ਸਾਰੀ ਗੱਲ ਪਹਿਲੋਂ ਕਰਕੇ ਹਟੇ ਆ। ਤੇ ਇਹ ਵੀ ਗੱਲ ਆਪਾਂ ਚੇਤੇ ਰੱਖੀਏ ਕਿ ਭਾਈ ਸੁੱਖਾ ਸਿੰਘ ਜਿਹੜੇ ਆ ਉਹ ਅਹਿਮਦ ਸ਼ਾਹ ਅਬਦਾਲੀ ਦੇ ਜਥਿਆਂ ਦੇ ਨਾਲ ਜਿਹੜੇ ਉਹਨਾਂ ਦੇ ਹਮਲਾਵਰ ਸੀਗਾ
ਹਮਲੇ ਕਰਦੇ ਸੀ, ਉਹਨਾਂ ਨਾਲ ਜੂਝਦਿਆਂ ਸ਼ਹਾਦਤ ਆ ਜਿਹੜੀ ਉਹ ਉਹਨਾਂ ਨੇ ਪਾਈ ਆ। ਤੇ ਮਾੜੀ ਕੰਬੋਕੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਇਹਨਾਂ ਦੀ ਯਾਦ 'ਚ ਬਣਿਆ ਹੋਇਆ, ਤੇ ਜਿੱਥੇ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਇਹਨਾਂ ਦੀ ਯਾਦ ਵਿੱਚ ਜੁੜਦੀਆਂ ਨੇ। ਬੜਾ ਦਿਨ ਜਿਹੜਾ ਹੈਗਾ ਉਹ ਮਨਾਇਆ ਜਾਂਦਾ। ਦੂਜੇ ਸਿੰਘ ਜਿਹੜੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਸੀ, ਉਹਨਾਂ ਬਾਰੇ ਗੱਲ ਕਰਨ ਵੇਲੇ ਮੈਂ ਇਹ ਵੀ ਸੰਗਤਾਂ ਨਾਲ ਗੱਲ ਦੱਸਣੀ ਚਾਹੁੰਦਾ ਵੀ ਜਿਹੜੇ ਭਾਈ ਤਾਰੂ ਸਿੰਘ ਨੇ ਨਾ, ਉਹਨਾਂ ਇਹ ਭਾਈ ਤਾਰੂ ਸਿੰਘ ਤੇ ਭਾਈ ਮਹਿਤਾਬ ਸਿੰਘ ਆਪਸ ਵਿੱਚ ਮਾਮੇ ਭੂਆ ਦੇ ਪੁੱਤ ਨੇ, ਮਾਮੇ ਭੂਆ ਦੇ ਪੁੱਤ ਨੇਗੇ। ਉਹ ਇਹਨਾਂ ਨੇ ਜਦੋਂ ਭਾਈ ਮਹਿਤਾਬ ਸਿੰਘ ਮੀਰਾਂਕੋਟ ਨੇ ਇਹ ਕਾਰਵਾਈ ਕਰਤੀ, ਮੱਸੇ ਰੰਗੜ ਦਾ ਸਿਰ ਜਿਹੜਾ ਸੀ, ਉਸ ਤੋਂ ਬਾਅਦ ਵਿੱਚ ਜਿਹੜੀ ਇਹਦੀ ਘਰ ਵਾਲੀ ਸੀਗੀ ਮੱਸੇ ਦੀ, ਮੰਡਿਆਲਾ ਪਿੰਡ ਵਾ ਇੱਥੇ ਨਾਲ ਹੀ ਆ ਤਰਨਤਾਰਨ ਦੇ ਸਾਹਮਣੇ ਨੂੰ, ਤੇ ਇੱਥੇ ਜਦੋਂ ਉਹਦੀ ਘਰ ਵਾਲੀ ਨੇ ਜਾ ਕੇ ਜ਼ਕਰੀਆ ਖਾਨ ਦੇ ਕੋਲੇ ਉਹ ਲਾਸ਼ ਰੱਖਤੀ ਵੀ ਉਹ ਸਿਰ ਤਾਂ ਲੈ ਗਏ, ਆਹ ਲਾਸ਼ ਕੱਲੀ ਰਹਿ ਗਈ ਆ ਤੇ ਮੈਂ ਤਾਂ ਤੇਰੀ ਚੌਧਰ ਨੇ ਪੱਟਤੀ, ਇਹ ਮੇਰੇ ਘਰ ਵਾਲਾ ਦਾ ਉਹਨਾਂ ਨੇ ਗਾਟਾ ਲਾਤਾ। ਤਾਂ ਉਹਨੇ ਬਹੁਤ ਵੱਡੀ ਗਸ਼ਤੀ ਫੌਜ ਆ ਜਿਹੜੀ ਉਹ ਸਿੱਖਾਂ ਦੇ ਖਿਲਾਫ ਭੇਜੀ, ਜਿਨ੍ਹਾਂ ਦੇ ਵਿੱਚੋਂ ਇੱਕ ਦਸਤਾ ਜਿਹੜਾ ਸੀਗਾ ਉਹਨੇ ਮੀਰਾਂਕੋਟ ਪਿੰਡ ਨੂੰ ਘੇਰਾ ਪਾ ਲਿਆ। ਉਹ ਮੀਰਾਂਕੋਟ ਪਿੰਡ ਦੇ ਵਿੱਚ ਜਿਹੜਾ ਉੱਥੇ ਚੌਧਰੀ ਨੱਥਾ ਸੀਗਾ, ਚੌਧਰੀ ਨੱਥੇ ਨੇ ਭਾਈ ਮਹਿਤਾਬ ਸਿੰਘ ਨਾਲ ਪੱਗ ਵਟਾਈ ਹੋਈ ਸੀ। ਅੱਜ ਕੱਲ ਕਈ ਸਾਡੇ ਭਰਾ ਜਿਹੜੇ ਨੇ ਉਹ ਇੱਕ ਮੁਹਾਵਰਾ ਗਲਤ ਅਰਥਾਂ 'ਚ ਬੋਲ ਜਾਂਦੇ ਆ ਕਿ ਐਰਾ ਗੇਰਾ ਨੱਥੂ ਖਹਿਰਾ। ਅਸਲ ਵਿੱਚ ਇਹਦੇ ਅਰਥ ਨੈਗੇਟਿਵ ਨਹੀਂ ਹੈਗੇ, ਇਹਦੇ ਪੋਜ਼ਿਟਿਵ ਹਾਂ ਪੱਖੀ ਅਰਥ ਨੇ ਕਿ ਐਰਾ ਗੇਰਾ ਨੱਥੂ ਖਹਿਰਾ ਨਹੀਂ ਬਣ ਸਕਦਾ ਹੈਗਾ। ਨੱਥੂ ਖਹਿਰੇ ਨੇ ਜਿਵੇਂ ਨਿਭਾ ਕੇ ਦਿਖਾਈ ਆ ਉਵੇਂ ਨਿਭਾਉਣੀ ਬੜੀ ਮੁਸ਼ਕਲ ਆ। ਸੋ ਇਸ ਗੱਲ ਨੂੰ ਐਂ ਕਹਿਣਾ ਕਿ ਐਰਾ ਗੇਰਾ ਨੱਥੂ ਖਹਿਰਾ ਬਣਿਆ ਫਿਰਦਾ ਜਾਂ ਨੈਗੇਟਿਵ ਪਾਸੇ ਲੈਣਾ, ਇਹ ਪੋਜ਼ਿਟਿਵ ਚੀਜ਼ ਆ। ਤੋਂ ਨੱਥੇ ਖਹਿਰੇ ਨੇ ਉਸ ਮੌਕੇ ਭਾਈ ਮਹਿਤਾਬ ਸਿੰਘ ਦੇ ਪੁੱਤ ਨੂੰ ਬਚਾਉਣ ਲਈ ਜਿਸ ਤਰੀਕੇ ਨਾਲ ਸ਼ਹਾਦਤ ਪਾਈ, ਜਿਸ ਤਰੀਕੇ ਨਾਲ ਜੰਗ ਲੜੀ, ਉਹ ਇੱਕ ਬੇਮਿਸਾਲ ਕਹਾਣੀ ਆ ਜਿਹਦੇ ਵਿੱਚ ਉਹਦੇ ਸਾਥੀਆਂ ਨੇ ਵੀ ਬਹਾਦਰੀ ਜਿਹੜੀ ਆ ਲੜਦਿਆਂ ਹੋਇਆਂ ਨੇ ਦਿਖਾਈ। ਪਰ ਭਾਈ ਜਿਹੜਾ ਮਹਿਤਾਬ ਸਿੰਘ ਮੀਰਾਂਕੋਟ ਦਾ ਬੇਟਾ ਸੀਗਾ ਰਾਏ ਸਿੰਘ, ਉਹ ਇਸ ਮੌਕੇ ਫੱਟੜਤਾ ਹੋ ਗਿਆ। ਉਹ ਮਰਿਆ ਹੋਇਆ ਸਮਝ ਕੇ ਬੱਚੇ ਨੂੰ ਛੱਡ ਕੇ, ਕਿਉਂਕਿ ਬਹੁਤ ਛੋਟਾ ਸੀਗਾ, ਤੇ ਉਹ ਜਦੋਂ ਬਚ ਗਿਆ ਜਿਹੜਾ ਰਾਏ ਸਿੰਘ ਸੀਗਾ, ਉਹ ਫਿਰ ਬਾਅਦ ਵਿੱਚ ਇੱਕ ਉੱਥੇ ਬੀਬੀ ਸੀਗੀ ਉਹਨੇ ਪਾਲ ਲਿਆ ਦੱਸਦੇ ਆ। ਅਖੀਰ ਕੁਛ ਅਰਸੇ ਬਾਅਦ ਸਿੰਘਾਂ ਦਾ ਜਥਾ ਆਇਆ ਤੇ ਉਹ ਭਾਈ ਮਹਿਤਾਬ ਸਿੰਘ ਦੇ ਬੇਟੇ ਨੂੰ ਜਿਹੜਾ ਸੀਗਾ ਆਪਦੇ ਨਾਲ ਜਿਹੜਾ ਸੀਗਾ ਉੱਥੇ ਲੈ ਗਏ। ਤੇ ਜਿਹੜਾ ਮਹਿਤਾਬ ਸਿੰਘ ਮੀਰਾਂਕੋਟ ਦਾ ਸ਼ਹੀਦੀ ਆ ਉਹ ਵੀ ਆਪਾਂ ਵਿਚਾਰੀਏ ਵੀ 1745 ਦੇ ਵਿੱਚ ਚਰਖੜੀ ਤੇ ਚਾੜ ਕੇ ਭਾਈ ਮਹਿਤਾਬ ਸਿੰਘ ਨੂੰ ਸ਼ਹੀਦ ਕੀਤਾ ਗਿਆ। ਤੇ ਭਾਈ ਮਹਿਤਾਬ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ 2 ਦਿਨ ਪਹਿਲਾਂ ਭਾਈ ਤਾਰੂ ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ ਆ। ਇਹ ਦੋਨੇ ਸੂਰਮੇ ਆਪਸ ਵਿੱਚ ਹੀ ਮਾਮੇ ਭੂਆ ਦੇ ਪੁੱਤ ਸੀਗੇ, ਤੇ ਮਾਮੇ ਭੂਆ ਦੇ ਪੁੱਤ ਜਿਹੜੇ ਨੇ ਉਹ ਇੱਕੋ ਵੇਲੇ ਦੇ ਵਿੱਚ ਜੁਲਾਈ 1745 ਵਿੱਚ ਸ਼ਹੀਦ ਹੋਏ ਨੇ। ਭਾਈ ਮਹਿਤਾਬ ਸਿੰਘ ਜਿਹੜੇ ਆ ਉਹ ਚਰਖੜੀ ਤੇ ਚੜ੍ਹ ਕੇ ਸ਼ਹੀਦ ਕੀਤੇ ਗਏ ਆ, ਤੇ ਜਿਹੜੇ ਭਾਈ ਸੁੱਖਾ ਸਿੰਘ ਆ ਉਹ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਏ ਆ। ਸੋ ਭਾਈ ਮਹਿਤਾਬ ਸਿੰਘ ਦੇ ਬੇਟੇ ਰਾਏ ਸਿੰਘ ਨੂੰ ਜਿਹੜਾ ਦਲ ਖਾਲਸਾ ਜਾਂ ਸਿੱਖ ਮਿਸਲਾਂ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ, ਤਾਂ ਉਹਨਾਂ ਦੇ ਗਾਹਾਂ ਜਿਹੜੇ ਅੱਗੇ ਬੇਟੇ ਨੇ ਉਹ ਹੈਗੇ ਆ ਰਤਨ ਸਿੰਘ ਭੰਗੂ। ਰਤਨ ਸਿੰਘ ਭੰਗੂ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਸਾਰਾ ਜਿਹੜਾ ਹਾਲ ਹਵਾਲ ਸੀ ਸਿੱਖਾਂ ਦਾ, ਵੀ ਕਿਵੇਂ ਸਿੱਖਾਂ ਨੇ ਉਹ ਦਿਨ ਕੱਢੇ, ਕਿਵੇਂ ਸਿੱਖਾਂ ਦਾ ਫਿਰ ਰਾਜ ਬਣਿਆ, ਕਿਵੇਂ ਸਿੱਖਾਂ ਦਾ ਰਾਜ ਗਿਆ, ਇਹ ਸਾਰਾ ਕੁਝ ਜਿਹੜਾ ਸੀਗਾ ਉਹ ਜਾਣਦੇ ਸੀ ਚੰਗੀ ਤਰ੍ਹਾਂ ਭਾਈ ਰਤਨ ਸਿੰਘ ਭੰਗੂ। ਉਹਨਾਂ ਦਿਨਾਂ ਦੇ ਵਿੱਚ ਜਦੋਂ ਭਾਈ ਰਤਨ ਸਿੰਘ ਭੰਗੂ ਜਵਾਨ ਹੋਏ, ਜਦੋਂ ਉਹ ਪੂਰੀ ਆਪਦੀ ਸੁਰਤ ਵਿੱਚ ਤੋਰਾ ਫੇਰਾ ਕਰ ਰਹੇ ਸੀਗੇ, ਤਾਂ ਅੰਗਰੇਜ਼ਾਂ ਦਾ ਰਾਜ ਭਾਗ ਹੋ ਚੁੱਕਿਆ ਸੀਗਾ। ਸੋ ਅੰਗਰੇਜ਼ਾਂ ਨੇ ਦੱਸਦੇ ਆ ਇੱਕ ਕੈਪਟਨ ਮਰੇ ਹੋਇਆ ਵਾ, ਉਹਨੇ ਜਿਹੜਾ ਸੀਗਾ ਇਤਿਹਾਸ ਲਿਖਾਉਣਾ ਚਾਹਿਆ ਬਈ ਅਸੀਂ ਜਿਹੜਾ ਸਿੱਖਾਂ ਦਾ ਇਤਿਹਾਸ ਆ ਉਹ ਲਿਖਾਉਣਾ। ਤੇ ਕੋਈ ਮੁਹੰਮਦ ਬੂਟਾ ਸੀਗਾ ਜਿਹੜਾ ਮੁਸਲਮਾਨ ਸੀਗਾ, ਉਹਦੀ ਡਿਊਟੀ ਲਾਤੀ ਕਿ ਤੂੰ ਇਤਿਹਾਸ ਲਿਖਣਾ। ਤੇ ਉਹ ਡੇਵਿਡ ਆਕਟਰ ਲੋਨੀ ਜਿਹੜਾ ਸੀਗਾ ਉਹ ਤੇ ਇਹ ਕੈਪਟਨ ਮਰੇ, ਇਹ ਸਾਰੇ ਲੋਕ ਜਿਹੜੇ ਨੇ ਉਹਨਾਂ ਵੇੜਿਆਂ ਦੇ ਵਿੱਚ ਇਸ ਖਿਆਲ ਦੇ ਸੀਗੇ ਕਿ ਆਪਾਂ ਸਿੱਖਾਂ ਦਾ ਇਤਿਹਾਸ ਲਿਖਾਉਣਾ। ਪਰ ਜਦੋਂ ਇਸ ਗੱਲ ਦਾ ਭਾਈ ਰਤਨ ਸਿੰਘ ਭੰਗੂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕੈਪਟਨ ਮਰੇ ਨੂੰ ਆਖਿਆ ਵੀ ਅਸੀਂ ਇਹਨਾਂ ਤੋਂ ਦਾ ਰਾਜ ਭਾਗ ਲਿਆ ਸੀ, ਖੋਇਆ ਸੀ ਮੁਸਲਮਾਨਾਂ ਤੋਂ, ਤਾਂ ਮੁਹੰਮਦ ਬੂਟਾ ਜਿਹੜਾ ਹੈ ਇਹ ਸਾਡੀ ਸੱਚੀ ਗੱਲ ਨਹੀਂ ਦੱਸ ਪਾਏਗਾ, ਇਹਦੇ ਤੋਂ ਹਕੀਕਤ ਨਹੀਂ ਬਿਆਨਕਾਰ ਹੋਣੀ। ਸਾਨੂੰ ਇਸ ਗੱਲ ਦੇ ਉੱਤੇ ਬੜਾ ਭਾਰੀ ਅਜੀਬ ਜਿਹਾ ਲੱਗਦਾ ਹੈਗਾ ਕਿ ਜਿਨ੍ਹਾਂ ਤੋਂ ਅਸੀਂ ਰਾਜ ਭਾਗ ਲਿਆ ਆ ਉਹ ਸਾਡੇ ਬਾਰੇ ਕਿੰਨਾ ਕੁ ਚੰਗਾ ਲਿਖ ਸਕਦੇ ਆ। ਤਾਂ ਇਸ ਗੱਲ ਦੇ ਉੱਤੇ ਕੈਪਟਨ ਮਰੇ ਨੇ ਕਿਹਾ ਕਿ ਫਿਰ ਤੁਸੀਂ ਲਿਖੋ। ਸੋ ਜਿਹੜਾ ਰਤਨ ਸਿੰਘ ਭੰਗੂ, ਭਾਈ ਰਤਨ ਸਿੰਘ ਭੰਗੂ ਜਿਹੜੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤੇ ਆ,
उन्होंने फिर सारा इतिहास जिहड़ा सीगा जिहनूं आपां पंथ प्रकाश कहने हैं ਉਹਦੇ ਵਿੱਚ लिखिया। और साडे लई ਇਹ गल बड़ी चंगी आ कि भाई रतन सिंह भंगू एक तां उस परिवार चों आ जिन्हां ने मस्से रंगड़ दा सोधा लाया, दूजा उन्होंने आपदे पिता तो जां आप बहुत कुछ इतिहास अखीं देखिया सी जां हड्डी हंडाया सी, इस करके उन्हां घटनावां बारे बहुत चंगे तरीके नाल लिख सकते सी। क्योंकि आपां नूं पता है कि जिहड़ा भाई संतोख सिंह जी ने इतिहास लिखिया, जदों उन्होंने गुरप्रताप सूझ ग्रंथ लिखना सी तां गुरु नानक पातशाह तो लैके जदों विचाले 400 साल का एक पीरियड सीगा जदों भाई संतोख सिंह जी गुरप्रताप सूझ ग्रंथ विच गुरु नानक पातशाह का जीवन लिखना सी जां होर गल्लां सी। तो भाई संतोख सिंह जी लई बहुत औख सी, क्योंकि विचाले टाइम जिहड़ा सी वक्त सी वो बहुत ज़्यादा सीगा ते गुरु काल नूं जां इतिहास नूं लिखना। पर भाई रतन सिंह भंगू नूं इस गल दा वाधा सी कि उन्हां ने तां जां उन्हां दे पिता ने तां सारा कुछ पिंडे ते हंडाया सी। जिवें इन्हां दिनां दे विच बहुत सारियां किताबां जिहड़ियां सिख संघर्ष नाल संबंधित लोग लिख रहे हैं, जिवें भाई दलजीत सिंह बिट्टू की किताब आई है, जां इउं कहीए कि भाई नारायण सिंह चौड़ा की किताब खालिस्तान दा पिंड, जां होर कई सज्जणां ने लिखियां ने। ते बहुत सारियां इंटरव्यूज़ जिहड़ियां ने इस वेले यूट्यूब के उत्ते सिख संघर्ष नाल संबंधित साडे वीर भाई मनजिंदर सिंह ईसी जिहड़े खालिस्तान लिबरेशन फोर्स दे विच सेवा करते रहे, जिहड़े राडू नाल जिहड़ी लिवियो राडू सी रोमानिया दा राजदूत, उहनूं किडनैप करन वाली घटना जां होर बहुत सारियां अहम घटनावां च शामिल रहे आ, उन्हां दी इंटरव्यू जदों इस तरीके नाल सिख संघर्ष नाल संबंधित वीरां दीयां इंटरव्यू सुणदे आ जां उहदियां किताबां पढ़दे आ तां मैनूं इह गल चेते उदों ही आ जांदी आ कि भाई रतन सिंह भंगू भी इसे तरीके नाल सही गल लिखण ते समर्थ सी। क्योंकि जिहड़ा बंदा खुद किसी गल च इनवॉल्व रहा होवे सीधे तौर पर ਉਹਦੇ ਲਈ घटनाक्रम सारा होर तरीके नाल हुंदा। दूजा बंदा परां बैठा हुंदा, ਉਹ कई वारी गल्लां ਅਸੀਂ देखदे आ कि कुछ दा कुछ बणिया पिया हुंदा। बहुत सारियां घटनावां ने जिन्हां दे बारे ਜਿਹੜਾ हैगा लिखण वालियां ने कुछ होर ही बना धरिया जां सरकार ने कुछ गलत गड़बड़ कीती। मैं इत्थे एक निक्की जी गल दसणी चाहुंदा कि भाई गुरमुख सिंह नागोके जदों 1991-92 ਦੇ ਵਿੱਚ ਉਹਨਾਂ ਨੂੰ शहीदी हुई, उन्होंने ਸਿੰਘਣੀ ਨੂੰ भी शहीद करता गया, एक निक्की जी बच्ची सीगी। तो वो बच्ची जिहड़ी आ बच गई है, हुण काफ़ी मतलब कि वो सरगर्म भी आ। पर भाई गुरमुख सिंह नागोके बारे उदों राज किशन बेदी ने खबर देती भी खन्ने कोले चणकोइयां पिंड के बस स्टैंड के उत्ते खाड़कुआं दा मुकाबला हो गया ते इत्थे जी इस तरीके नाल वो खबर के आधार पर ही सारे लिखारी लिखते रहे आ, प्रचारक बोलते रहे आ। असीं भी हर साल जदों उन्हां दे शहीदी दिहाड़ा मनाया जाता उस तरीके नाल गल करते रहे हैं। पर जदों 2015 ਦੇ ਵਿੱਚ ਉਹ ਜਿਹੜਾ ਬਦਨਾਮ ਪੁਲਿਸ ਕੈਟ ਪਿੰਕੀ ਗੁਰਮੀਤ ਪਿੰਕੀ ਹੈ, ਉਹਨੇ ਆਪਦੇ ਕਾਰਨਾਂ ਕਰਕੇ ਜਦੋਂ ਕੁਝ ਇੰਕਸ਼ਾਫ ਕੀਤੇ, ਅਗਵਾਲ ਕੀਤਾ, ਤਾਂ ਉਹਨਾਂ ਦਿਨਾਂ 'ਚ ਉਹਨੇ ਦੱਸਿਆ ਕਿ ਕਿਵੇਂ ਭਾਈ ਗੁਰਮੁਖ ਸਿੰਘ ਨਾਗੋਕੇ ਨੂੰ ਕਿੱਥੇ ਮਾਰਿਆ, ਕਿਵੇਂ ਉਹਦੀ ਵਾਈਫ ਨੂੰ ਤੇ ਉਹਨੂੰ ਸ਼ਹੀਦ ਕੀਤਾ, ਕਿਵੇਂ ਬੱਚੀ ਦਾ। ਉਹ ਸਾਰੀ ਕਹਾਣੀ ਜਿਹੜੀ ਅਸੀਂ ਇੰਨੇ ਲੰਮੇ ਅਰਸੇ ਤੋਂ ਅਖਬਾਰਾਂ ਦੇ ਆਧਾਰ ਤੇ ਬਣਾਈ ਫਿਰਦੇ ਸੀ, ਉਹਦੇ ਨਾਲੋਂ ਬਿਲਕੁਲ ਵੱਖਰੀ ਸੀ। ਸੋ ਅਸੀਂ ਇਹ ਗੱਲ ਤਾਂ ਦੱਸ ਰਹੇ ਹੈਗੇ ਆ ਕਿ ਭਾਈ ਰਤਨ ਸਿੰਘ ਭੰਗੂ ਦੇ ਲਿਖੇ ਹੋਏ ਪੰਥ ਪ੍ਰਕਾਸ਼ ਦੀ ਅਹਿਮੀਅਤ ਜਿਹੜੀ ਹੈਗੀ ਆ ਉਹ ਕਿੰਨੀ ਜ਼ਿਆਦਾ। ਸੋ ਜਿਹੜਾ ਇਹ ਵਾਕਿਆ ਹੈ ਮੱਸੇ ਰੰਗੜ ਦਾ ਸੋਧਾ ਲਾਉਣ ਵਾਲਾ, ਇਹ ਜਾਂ ਇਹੋ ਜਿਹੇ ਹੋਰ ਜਿੰਨੇ ਵੀ ਸਾਡੇ ਇਤਿਹਾਸ ਦੇ ਪ੍ਰਸੰਗ ਨੇ, ਇਹਨਾਂ ਸਾਰਿਆਂ ਦੇ ਬਾਰੇ ਸਾਡੇ ਜੇ ਘਰਾਂ 'ਚ ਪਰਿਵਾਰਾਂ 'ਚ ਗੱਲ ਨਹੀਂ ਹੋਊਗੀ ਤਾਂ ਕੰਮ ਜਿਹੜਾ ਹੈ ਉਹ ਔਖਾ ਹੋ ਜੂ। ਇਤਿਹਾਸ ਨਾਲੋਂ ਟੁੱਟ ਕੇ ਕੌਮਾਂ ਮਰ ਜਾਂਦੀਆਂ ਹੁੰਦੀਆਂ ਨੇ। ਉਹਨਾਂ ਦੀ ਜਿਹੜੀ ਆ ਆਉਣ ਵਾਲੀ ਜਨਰੇਸ਼ਨ ਆ ਉਹ ਇਤਿਹਾਸ ਤੋਂ ਕੋਰੀ ਹੁੰਦੀ ਹੈ। ਇਹਨਾਂ ਦਿਨਾਂ ਦੇ ਵਿੱਚ ਚਰਚਾ ਚੱਲ ਰਹੀ ਆ ਕਿ ਯੂਕਰੇਨ ਦੇ ਵਿੱਚ ਜਿਹੜਾ ਉੱਥੇ ਅੱਜ ਦੇ ਲੋਕ ਉਹਨਾਂ ਦੇ ਮੋਹ ਤੇ ਇਤਿਹਾਸ ਨਾਲ ਆਪਦੇ ਪੁਰਾਣੇ ਗੱਲਾਂ ਕਿਤਾਬਾਂ ਨੂੰ ਪੜ੍ਹ ਰਹੇ ਆ। 1984 ਤੋਂ ਬਾਅਦ ਸਾਡੀ ਕੌਮ ਦੇ ਵਿੱਚ ਵੀ ਇਸ ਤਰੀਕੇ ਦਾ ਬੜਾ ਭਾਰੀ ਜਿਹੜਾ ਸੀਗਾ ਰੁਝਾਨ ਵਧਿਆ ਸੀਗਾ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਤੇ ਗੁਰਬਾਣੀ ਦੇ ਗੁਟਕੇ ਵਿਕਣ ਲੱਗ ਪਏ ਸੀ। ਸੋ ਇਵੇਂ ਹੀ ਅੱਜ ਸਮੇਂ ਦੀ ਲੋੜ ਆ। ਜਿਵੇਂ ਅੱਜ ਸਾਡੀ ਕੌਮ ਦੇ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ 1947 ਤੋਂ ਪਹਿਲਾਂ ਜਦੋਂ ਭਾਰਤ ਨੇ ਆਪਦਾ ਕੌਮੀ ਝੰਡਾ ਬਣਾਉਣਾ ਸੀ ਤਾਂ ਸਿੱਖ ਲੀਡਰ ਬਾਬਾ ਖੜਕ ਸਿੰਘ ਹੋਣੀ ਜਾਂ ਹੋਰ ਪੂਰੀ ਜੱਦੋਜਹਿਦ ਕਰਦੇ ਰਹੇ ਆ ਕਿ ਇਸ ਤਿਰੰਗੇ ਝੰਡੇ ਵਿੱਚ ਸਾਡਾ ਰੰਗ ਨਹੀਂ ਪਾਇਆ ਜਾ ਰਿਹਾ, ਕਿਉਂਕਿ ਉਦੋਂ ਹਰਾ ਰੰਗ ਮੁਸਲਮਾਨਾਂ ਦਾ, ਭਗਵਾਂ ਜਿਹਾ ਜਿਹੜਾ ਲਾਲ ਜਿਹਾ ਉਹ ਹਿੰਦੂਆਂ ਦਾ, ਤੇ ਚਿੱਟਾ ਰੰਗ ਜਿਹੜਾ ਸੀਗਾ ਉਹ ਈਸਾਈਆਂ ਦਾ ਪਾਇਆ ਜਾ ਰਿਹਾ ਸੀ। ਸਿੱਖਾਂ ਦੇ ਬਾਰੇ ਗਾਂਧੀ ਤੇ ਹੋਰ ਜਿਹੜੇ ਸੀ ਹਿੰਦੂ ਉਹ ਕਹਿੰਦੇ ਸੀ ਸਿੱਖ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ, ਤੁਹਾਡਾ ਰੰਗ ਤਾਂ ਸਾਡੇ ਵਾਲੇ
ਭਾਗਵੇਂ ਜਿਹਦੇ ਵਿੱਚ ਹੀ ਆ ਗਿਆ। ਸੋ ਇਹ ਇੱਕ ਲੜਾਈ ਜਿਹੜੀ ਸੀ ਉਸ ਮੌਕੇ ਸਿੱਖ ਲੀਡਰਾਂ ਨੇ ਲੜੀ ਕਿ ਸਾਡਾ ਰੰਗ ਜਿਹੜਾ ਹੈ ਉਹ ਬਸੰਤੀ ਜਾਂ ਸਰਮਈ। ਮੈਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਸ ਗੱਲੋਂ ਵੀ ਅਣਜਾਣ ਦੇਖਿਆ ਕਿ ਸਿੱਖ ਰਹਿਤ ਮਰਿਆਦਾ 'ਚ ਖਾਲਸੇ ਦਾ ਰੰਗ ਜਿਹੜਾ ਹੈ ਉਹ ਬਸੰਤੀ ਜਾਂ ਸਰਮਈ ਲਿਖਿਆ ਹੈ ਝੰਡੇ ਦਾ, ਕਿ ਜਿਹੜਾ ਨਿਹੰਗ ਦਲ ਚੜਾਉਂਦੇ ਆ ਨੀਲਾ ਜਾਂ ਸਰਮਈ, ਜਾਂ ਤਾਂ ਉਹ ਆ ਜਾਂ ਬਸੰਤੀ, ਜਿਹੜੇ ਗੇਂਦੇ ਦੇ ਫੁੱਲ ਹੁੰਦੇ ਆ, ਜਿਹੜਾ ਆਪਾਂ ਕਹਿੰਦੇ ਆ ਕਿ ਬਸੰਤੀ ਰੰਗ ਜਿਹੜਾ ਹੈ ਉਸ ਕਰਦਾ ਉਸ ਤਰ੍ਹਾਂ ਦਾ ਇੱਕ ਕੇਸਰ ਵਰਗਾ ਹੁੰਦਾ ਰੰਗ ਜਿਹਨੂੰ ਕੇਸਰੀ ਕਹਿੰਦੇ ਆ। ਪਰ ਸਾਡੇ ਸਿੱਖ ਰਹਿਤ ਮਰਿਆਦਾ 'ਚ ਬਸੰਤੀ ਰੰਗ ਨੂੰ ਮਾਨਤਾ ਜਿਹੜੀ ਹੈਗੀ ਆ ਉਹ ਮਿਲੀ ਹੋਈ ਆ। ਸੋ ਮੈਂ ਇਹ ਬੇਨਤੀ ਤਾਂ ਕਰ ਰਿਹਾ ਕਿ ਜਦੋਂ ਅਸੀਂ ਇਤਿਹਾਸ ਤੋਂ ਟੁੱਟ ਜਾਂਦੇ ਆ ਤਾਂ ਕੀ ਵਾਪਰਦਾ ਕਿ 1947 ਤੋਂ ਬਾਅਦ ਸਾਡੇ ਸਿੱਖ ਜਿਹੜੇ ਲੀਡਰ ਸੀਗੇ ਅਕਾਲੀ ਦਲ ਦੇ, ਇਹ ਉਸੇ ਤਿਰੰਗੇ ਨੂੰ ਹਰ ਸਾਲ ਸਲਾਮੀਆਂ ਦਿੰਦੇ ਰਹੇ ਆ। ਜਿਹੜੇ ਅਕਾਲੀ ਲੀਡਰ ਨੇ ਬਾਦਲ ਹੋਣੀ ਜਾਂ ਹੋਰ, ਇਹ ਜਦੋਂ ਸੱਤਾ 'ਚ ਆਉਂਦੇ ਆ ਤੁਹਾਡੇ ਸਾਹਮਣੇ ਆ ਕਿ ਕਿਵੇਂ ਉਸ ਤਿਰੰਗੇ ਨੂੰ ਸਲਾਮੀ ਦਿੰਦੇ ਆ ਜਿਹਦੇ ਖਿਲਾਫ ਸਾਡੇ ਆਗੂ ਪਹਿਲਾਂ ਲੜਦੇ ਰਹੇ। 1947 ਤੋਂ ਪਹਿਲਾਂ ਤਾਂ ਸਾਡੀ ਕੌਮ ਦਾ ਇਹ ਮਸਲਾ ਸੀਗਾ ਕਿ ਉਹ ਜਦੋਂ ਨਾਰਾ ਲਾਉਂਦੇ ਸੀ, ਸਾਨੂੰ ਝੂਠ ਬੋਲਦੇ ਸੀ ਬਈ ਸਾਡੇ ਤੇ ਯਕੀਨ ਕਰੋ, ਤੁਹਾਨੂੰ ਅਸੀਂ ਕੋਈ ਭਾਰਤ ਵਿੱਚ ਕਾਨੂੰਨ ਸੰਵਿਧਾਨ ਹੀ ਨਹੀਂ ਮੰਨਾਂਗੇ ਜਿਹੜਾ ਸਿੱਖਾਂ ਨੂੰ। ਜਦੋਂ ਉਹ ਮੁੱਕਰ ਗਏ ਤਾਂ ਸਾਨੂੰ ਸੰਵਿਧਾਨ ਅਤੇ ਤਿਰੰਗੇ ਦੇ ਖਿਲਾਫ ਡਟਣਾ ਚਾਹੀਦਾ ਸੀ ਤੇ ਸਾਨੂੰ ਜਿਹੜੀ ਇੱਕ ਜੰਗ ਲੜਨੀ ਚਾਹੀਦੀ ਸੀ। ਪਰ ਸਾਡੇ ਆਗੂਆਂ ਨੇ 1950 ਤੋਂ ਬਾਅਦ ਨਾਲੇ ਤਾਂ ਉਸ ਤਿਰੰਗੇ ਨੂੰ ਪ੍ਰਵਾਨ ਕਰ ਲਿਆ, ਨਾਲੇ ਉਸ ਸੰਵਿਧਾਨ ਨੂੰ ਉੱਥੇ ਟੇਕ ਦਿੱਤੇ ਜਿਹੜਾ ਸਾਡੀ ਹੋਂਦ ਹਸਤੀ ਤੋਂ ਇਨਕਾਰੀ ਆ ਤੇ ਸਾਡੀ ਜਿਹੜੀ ਵੱਖਰੀ ਪਛਾਣ ਆ ਉਹਨੂੰ ਹਿੰਦੂ ਵਿੱਚ ਜਿਹੜਾ ਜਜ਼ਬ ਕਰਕੇ ਅਗਲੇ ਸੋਚਦੇ। ਸੋ ਜਿਹੜਾ ਇਹ ਇਤਿਹਾਸ ਸੀਗਾ ਇਹਦੇ ਬਾਰੇ ਸਾਡੇ ਬਹੁਤ ਘੱਟ ਲੋਕਾਂ ਨੂੰ ਪਤਾ, ਤੇ ਜਦੋਂ ਕਿਸੇ ਨੂੰ ਦੱਸਦੇ ਆ ਤਾਂ ਉਹ ਬੜਾ ਸ਼ਸ਼ੋਪੰਜੀ 'ਚ ਪੈ ਜਾਂਦਾ, ਕਿਉਂਕਿ ਹੁਣ ਤੱਕ ਤਿਰੰਗੇ ਬਾਰੇ ਜਿਹੜਾ ਉਹਦੇ ਵਿਚਾਰ ਬਣ ਚੁੱਕੇ ਆ, ਸਤਿਕਾਰ ਬਣ ਚੁੱਕੇ ਆ, ਹੁਣ ਉਹਨੂੰ ਔਖਾ ਲੱਗਦਾ। ਫਿਰ ਜਦੋਂ ਪੁੱਛੀਦਾ ਵੀ ਕੌਮਾਂ ਚਾਰ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਤੇ ਝੰਡਾ 3 ਰੰਗਾਂ ਦਾ ਕਿਵੇਂ ਹੋ ਗਿਆ? ਝੰਡਾ ਵੀ ਫਿਰ 4 ਰੰਗਾਂ ਦਾ ਹੋਣਾ ਚਾਹੀਦਾ ਸੀ। ਕਿਹੜੀ ਰੰਗ ਦਾ, ਕਿਹੜੀ ਕੌਮ ਦਾ ਰੰਗ ਨਹੀਂ ਪਾਇਆ? ਉਹ ਸਿੱਖਾਂ ਦਾ ਨਹੀਂ ਪਾਇਆ। ਸੋ ਸਿੱਖ ਕੌਮ ਜਿਹੜੀ ਆ ਉਹਦੇ ਇਤਿਹਾਸ ਬਾਰੇ ਸਾਨੂੰ ਕੌਣ ਪੜਾਊਗਾ? ਕਿਸੇ ਬਗਾਨੇ ਨੇ ਨਹੀਂ ਆਉਣਾ। ਹਿੰਦੀ 'ਚ ਲਿਖੋ, ਅੰਗਰੇਜ਼ੀ 'ਚ ਲਿਖੋ, ਹੋਰ ਕਿਸੇ ਭਾਸ਼ਾ 'ਚ ਲਿਖੋ, ਪੰਜਾਬੀ 'ਚ ਲਿਖੋ, ਵੱਧ ਤੋਂ ਵੱਧ ਇਤਿਹਾਸ ਸ਼ੁੱਧ ਤੋਂ ਸ਼ੁੱਧ ਲਿਖੋ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਪੜਾਇਆ ਜਾਵੇ। ਪਰ ਸਾਡੇ ਲਈ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ, ਇਹਦੇ ਜਿਹੜੇ ਅਹੁਦੇਦਾਰ ਬਣਦੇ ਆ ਜਾਂ ਆਗੂ ਸੱਜਣ ਬਣਦੇ ਆ, ਉਹ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਕਿ ਸਾਡੇ ਬੱਚਿਆਂ ਨੂੰ ਅਸੀਂ ਆਪਦੇ ਇਤਿਹਾਸ ਨਾਲ ਜੋੜੀਏ ਤੇ ਇਤਿਹਾਸ ਨਾਲ ਜੋੜਨ ਤੋਂ ਬਾਅਦ ਉਹਨਾਂ ਦੇ ਮਨਾਂ ਦੇ ਵਿੱਚ ਆਪਦੇ ਕੌਮ ਪ੍ਰਤੀ, ਆਪਦੇ ਧਰਮ ਪ੍ਰਤੀ ਜਿਹੜੀਆਂ ਨੇਗੀਆਂ ਜ਼ਿੰਮੇਵਾਰੀਆਂ, ਫਰਜ਼ ਵਾ, ਉਹਨਾਂ ਦਾ ਅਹਿਸਾਸ ਜਾਗੇ। ਪਰ ਹੋਰ ਹੀ ਪਾਸੇ ਨੂੰ ਸਾਰੀ ਕੌਮ ਨੂੰ ਧੂ ਕੇ ਲਿਆਇਆ ਜਾ ਰਿਹਾ। ਇਸੇ ਕਰਕੇ ਅਸੀਂ ਖੁਆਰ ਹੋ ਰਹੇ ਹਾਂ। ਜਿਹੜੀਆਂ ਕੌਮਾਂ ਆਪਦੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਇਤਿਹਾਸ ਵਿੱਚੋਂ ਮਿਟ ਜਾਇਆ ਕਰਦੀਆਂ ਨੇ। ਅੱਜ ਜਦੋਂ ਆਪਾਂ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਯਾਦ ਵਿੱਚ ਉਸ ਮਹਾਨ ਸਾਕੇ ਨੂੰ ਯਾਦ ਕਰ ਰਹੇ ਹਾਂ, ਜਦੋਂ ਮੱਸੇ ਰੰਗੜ ਦਾ ਜਿਹੜਾ ਸੀਸ ਸਿਰ ਵਾ ਉਹ ਵੱਢਿਆ, ਤਾਂ ਸਾਨੂੰ ਇਹ ਚੇਤੇ ਹੋਣਾ ਚਾਹੀਦਾ ਹੈ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਵਾਪਰੇ ਤਾਂ ਸਾਡੇ ਫਰਜ਼ ਨੇ, ਤੇ ਉਹ ਫਰਜ਼ ਇਹੀ ਨੇਗੇ ਕਿ ਅਸੀਂ ਆਪਦੇ ਇਤਿਹਾਸ ਤੋਂ ਪ੍ਰੇਰਨਾ ਲੈਣੀ। ਇਹ ਅਸੀਂ ਜੇ ਭੁੱਲ ਜਾਵਾਂਗੇ ਫਿਰ ਅਸੀਂ ਕਵਾਂਗੇ ਕਿ ਨਹੀਂ ਜੀ, ਆ ਜਿਹੜੇ ਸਾਨੂੰ ਮਤਾਂ ਦੇ ਰਹੇ ਆ ਕਿ ਹਥਿਆਰ ਬੜੇ ਮਾੜੇ ਹੁੰਦੇ ਆ, ਹਿੰਸਾ ਬੜੀ ਮਾੜੀ ਹੁੰਦੀ ਆ, ਇਹ ਫਿਰ ਗੱਲਾਂ ਇਹੋ ਜਿਹੀਆਂ ਆ ਜਾਣਗੀਆਂ। ਆ ਜਿਹੜੇ ਅੱਜ ਕੱਲ ਜਿਸ ਤਰ੍ਹਾਂ ਦਾ ਸਾਡੇ 'ਚ ਪ੍ਰਚਾਰਕ ਵਰਗ ਲੱਗਿਆ ਹੋਇਆ, ਇੱਕ ਖਾਸ ਤਰ੍ਹਾਂ ਦਾ ਸਾਨੂੰ ਦੱਬੂ ਜੇ ਬਣਾਉਣ ਦੇ ਲਈ, ਨਹੀਂ ਜੀ ਸਿਆਣੇ ਬਣੋ, ਸੂਝਵਾਨ ਬਣੋ, ਇਹ ਤਾਂ ਜੇ ਹੁੰਦੇ ਤਾਂ ਸਾਡੀ ਜਿਹੜੀ ਅਰਦਾਸ ਆ ਉਹ ਇਹੋ ਜਿਹੀ ਹੋਣੀ ਹੋਈ ਨਹੀਂ ਸੀ ਜਿਹੋ ਜਿਹੀ ਹੋਣ ਵਾ। ਸਾਡੀ ਅਰਦਾਸ ਆ ਜਿਹੜੀ, ਉਹਦੇ ਵਿੱਚ ਜਿਹੜਾ ਲਿਖਿਆ ਹੋਇਆ ਕਿ ਉਹਨਾਂ ਨੇ ਖੋਪਰੀਆਂ ਲਹਾ ਲਈਆਂ। ਹੁਣ ਖੋਪਰੀ ਲਹਾਉਣ ਵਾਲਾ ਜਿਹੜਾ ਪ੍ਰਸੰਗ ਆ ਉਹਦੇ ਵਿੱਚ ਜੇਕਰ ਅੱਜ ਵਾਲਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਇਹਨਾਂ ਨੇ ਕਹਿਣਾ ਸੀਗਾ ਵੀ ਕਾਹਨੂੰ ਭਾਈ ਤਾਰੂ ਸਿੰਘ ਨੇ ਖੋਪਰੀ ਲਹਾਉਣੀ ਸੀ, ਉਹ ਕੇਸ ਹੀ ਮੰਨਣ ਨੂੰ ਕਹਿੰਦੇ ਸੀ, ਮਨਾ ਲੈਂਦੇ, ਕੇਸ ਫੇਰ ਆ ਜਾਂਦੇ। ਸੋ ਇਹਨਾਂ ਨੇ ਤਾਂ ਇਹ ਵੀ ਕਹਿਣਾ ਸੀਗਾ ਵੀ ਬੰਦ-ਬੰਦ ਕਟਾਉਣ ਦੀ ਕੋਈ ਲੋੜ ਹੀ ਨਹੀਂ ਸੀਗੀ, ਇਹ ਪੇਂਟਿੰਗਾਂ ਗਲਤ ਨੇ, ਇਹ ਪੇਂਟਿੰਗਾਂ ਹੋਣੀਆਂ ਨਹੀਂ ਚਾਹੀਦੀਆਂ। ਸੋ ਜਿਹੋ ਜਿਹੇ ਲੋਕਾਂ ਨਾਲ ਆਪਣਾ ਵਾਹ ਪਿਆ ਹੋਇਆ, ਇਹਨਾਂ ਲੋਕਾਂ ਦੇ ਬਾਰੇ ਆਪਾਂ ਨੂੰ ਬਹੁਤ ਜ਼ਿਆਦਾ ਚਤੰਨ ਹੋਣ ਦੀ ਲੋੜ ਆ, ਸਾਵਧਾਨ ਹੋਣ ਦੀ ਲੋੜ ਆ, ਜਿਹੜੇ ਸਾਨੂੰ ਸਾਡੇ ਧਰਮ ਤੋਂ ਬਾਗੀ ਵੀ ਕਰੀ ਜਾਂਦੇ ਨੇ ਤੇ ਨਾਲੇ ਇਹ ਵੀ ਕਹਿੰਦੇ ਆ ਵੀ ਅਸੀਂ ਸਿੱਖੀ ਦੀ ਸੇਵਾ ਕਰ ਰਹੇ ਹਾਂ। ਸਿੱਖਾਂ ਨੂੰ ਸਿੱਖੀ ਵਾਲੋਂ ਤੋੜਨ ਦੇ ਇਸ ਪ੍ਰੋਜੈਕਟ ਨੂੰ ਸਮਝੀਏ ਤੇ ਉਹਨਾਂ ਬਜ਼ੁਰਗਾਂ ਦਾ, ਉਹਨਾਂ ਸੂਝਵਾਨਾਂ ਦਾ ਸਤਿਕਾਰ ਕਰੀਏ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਸਾਡੇ ਲਈ ਪੂਰਨੇ ਪਾਏ। ਮੈਂ ਤਾਂ ਜਦੋਂ ਸਿੱਖ ਰਹਿਤ ਮਰਿਆਦਾ ਬਾਰੇ ਗੱਲ ਕਰਦਾ ਉਦੋਂ ਹੈਰਾਨ ਹੋ ਜਾਂਦਾ ਬਈ ਇੱਕ ਇੱਕ ਸ਼ਬਦ ਲਈ ਕਿਵੇਂ ਉਹਨਾਂ ਨੇ ਬਹਿਸ ਕੀਤੀ। ਆ ਜਿਹੜਾ 1947 ਤੋਂ ਬਾਅਦ ਸ਼ਬਦ ਐਡ ਹੋਏ ਨੇ ਵਿੱਚ
25 जनवरी 1952 ਤੋਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋਇਆ ਸੀਗਾ ਕਿ ਹੁਣ ਆਪਾਂ ਇਹ ਵੀ ਕਿਹਾ ਕਰਨਾ ਅਰਦਾਸ ਦੇ ਵਿੱਚ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਜਦੋਂ ਇਹ ਸ਼ਬਦ ਇਸ ਅਰਦਾਸ ਦਾ ਹਿੱਸਾ ਬਣਾਉਣੇ ਸੀ, ਉਸ ਮੌਕੇ 4 ਦਿਨ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਬਹਿਸ ਕੀਤੀ ਕਿ ਜਿਹੜਾ ਤੋਂ ਸ਼ਬਦ ਆ ਉਹ ਕਿੱਥੇ ਲਾਉਣਾ ਤੇ ਨੂੰ ਕਿੱਥੇ ਲਾਉਣਾ। ਮਤਲਬ ਕਿ ਜਿਹੜਾ ਇਹ ਆ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਇਹ ਕਹਿਣਾ ਕਿ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਕਹਿਣਾ, ਮਤਲਬ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਕਹਿਣਾ ਹੈ ਕਿ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਕਹਿਣਾ। ਇਹਦੇ ਤੇ 4 ਦਿਨ ਬਹਿਸ ਕੀਤੀ, ਫਿਰ ਆਖਰੀ ਜਿਹੜੀ ਆ ਸਾਡੇ ਸਾਹਮਣੇ ਪੰਕਤੀ ਆ ਇਹ ਸਿਰਜੀ ਗਈ ਆ ਕਿ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹ ਕਹਿਣਾ। ਇਵੇਂ ਹੀ ਇੱਕ ਹੋਰ ਸ਼ਬਦ ਸੀ ਕਿ ਜਿਹੜਾ ਸਾਡੇ ਦਾਨ ਅੱਖਰ ਵਾ, ਸੇਵਾ ਸੰਭਾਲ ਦਾ ਦਾਨ, ਦਾਨ ਅੱਖਰ ਦੇ ਉੱਤੇ ਇਕੱਲੇ ਤੇ 3 ਦਿਨ ਸਾਡੇ ਬਜ਼ੁਰਗ ਬਹਿਸਦੇ ਰਹੇ ਕਿ ਦਾਨ ਅੱਖਰ ਕਿਸੇ ਨੇ ਇਤਰਾਜ਼ ਕਰਤਾ ਕਿ ਪਾਂਡਿਆਂ ਦਾ ਲੱਗਦਾ, ਪਰ ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਇਹ ਸ਼ਬਦ ਜਿਹੜਾ ਹੈ ਇਹਨੂੰ ਸਮਝਣ ਦੀ ਲੋੜ ਆ, ਇਹਦਾ ਨਿਵਾਰਨ ਕੀਤਾ ਗਿਆ ਔਰ ਤਸੱਲੀ ਕਰਾਈ ਗਈ ਤੇ ਫਿਰ ਉਹ ਸੇਵਾ ਸੰਭਾਲ ਦਾ ਦਾਨ ਸ਼ਬਦ ਜਿਹੜਾ ਹੈ ਉਹ ਪਾਇਆ ਗਿਆ। ਸਾਡੇ ਬੀਤੇ ਦੌਰ ਦੇ ਵਿੱਚ ਬਜ਼ੁਰਗਾਂ ਨੇ, ਸਾਡੇ ਵੱਡਿਆਂ ਗੁਰੂ ਪਿਆਰਿਆਂ ਨੇ ਜਿਸ ਤਰੀਕੇ ਨਾਲ ਸੇਵਾ ਕੀਤੀ, ਅੱਜ ਸਾਨੂੰ ਵੀ ਉਸ ਤਰੀਕੇ ਨਾਲ ਆਪਦੇ ਧਰਮ ਨਾਲ, ਆਪਦੇ ਕੌਮ ਦੇ ਪ੍ਰਤੀ ਫਰਜ਼ ਆ ਜਿਹੜੇ ਉਹ ਨਿਭਾਉਣ ਦੀ ਜਿਹੜੀ ਆ ਅਰਦਾਸ ਕਰਨੀ ਪਊਗੀ। ਜੇ ਅਸੀਂ ਆਪਦੇ ਇਤਿਹਾਸ ਤੋਂ ਟੁੱਟ ਗਏ, ਜੇ ਆਪਦੇ ਸਿਧਾਂਤ ਤੋਂ ਟੁੱਟ ਗਏ, ਅਸੀਂ ਮਲੀਆ ਮੇਟ ਹੋ ਜਾਵਾਂਗੇ। ਆਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਅੱਜ ਲਈ ਇੰਨੇ ਕਾਫੀ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।